ਬਣੇ ਰਹੇ। ਫਲਸਫਾ ਹਜ ਤੋਂ ਬਾਅਦ ਅੱਜ ਅਸੀਂ 9 ਜ਼ਿਲਹੱਜ ਅਤੇ ਯੌਮ ਅਰਫਾ ਦੇ ਉੱਤੇ ਗੱਲ ਕਰਾਂਗੇ। ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੈਨੂੰ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਦੇ ਨਾਲ ਮੁਕੰਮਲ ਉਮੀਦ ਹੈ ਕਿ ਪਿਛਲੇ 1 ਸਾਲ ਦੇ ਗੁਨਾਹ ਅਤੇ ਅਗਲੇ 1 ਸਾਲ ਦੇ ਗੁਨਾਹ ਦਾ ਕਫਾਰਾ ਬਣ ਜਾਏਗਾ, ਯਾਨੀ ਕਿ ਉਹਦੇ 2 ਸਾਲ ਦੇ ਗੁਨਾਹ ਮਾਫ਼ ਫਰਮਾ ਦੇਗਾ ਅੱਲਾਹ ਤਬਾਰਕ व ਤਆਲਾ, ਜਿਹਨੇ ਯੌਮ ਅਰਫਾ ਯਾਨੀ 9 ਜ਼ਿਲਹੱਜ ਦਾ ਰੋਜ਼ਾ ਰੱਖਿਆ। ਇੱਥੇ 2 ਗੱਲਾਂ ਦੀ ਵਜ਼ਾਹਤ ਬੜੀ ਜ਼ਰੂਰੀ ਹੈ। ਪਹਿਲੇ ਤਾਂ ਇਹ ਕਿ ਪਿਛਲੇ 1 ਸਾਲ ਦੇ ਗੁਨਾਹ ਮਾਫ਼ ਹੋ ਜਾਣਗੇ ਅਤੇ ਅਗਲੇ 1 ਸਾਲ ਦੇ ਗੁਨਾਹ ਮਾਫ਼ ਹੋ ਜਾਣਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਗਲੇ ਸਾਲ ਦਾ ਤੁਹਾਨੂੰ ਗੁਨਾਹ ਕਰਨ ਦਾ ਲਾਇਸੈਂਸ ਦੇ ਦਿੱਤਾ ਗਿਆ, ਬਲਕਿ ਇਹ ਵੀ ਕਿ ਅੱਲਾਹ ਤਬਾਰਕ व ਤਆਲਾ ਸੱਚੇ ਦਿਲ ਦੇ ਨਾਲ ਜਿਹਨੇ ਆਪਣੇ ਈਮਾਨ ਦੀ ਹਿਫਾਜ਼ਤ ਕਰਦਿਆਂ ਹੋਇਆਂ 9 ਜ਼ਿਲਹੱਜ ਦਾ ਰੋਜ਼ਾ ਰੱਖਿਆ ਅਤੇ ਅੱਲਾਹ ਤਬਾਰਕ व ਤਆਲਾ ਉਹਦੀ ਇਸ ਤਰ੍ਹਾਂ ਹਿਫਾਜ਼ਤ ਫਰਮਾਏਗਾ ਕਿ ਅਗਲੇ 1 ਸਾਲ ਦੇ ਵਿੱਚ ਐਸੇ ਉਹਦੇ ਅਸਬਾਬ ਪੈਦਾ ਹੋ ਜਾਣਗੇ ਕਿ ਉਹਨੂੰ ਗੁਨਾਹ ਕਰਨ ਦਾ ਮੌਕਾ ਹੀ ਮੁਯੱਸਰ ਨਹੀਂ ਆਏਗਾ। ਇਹ ਰੱਬ ਕਰੀਮ ਦੀ ਬੜੀ ਵੱਡੀ ਜਿਹੜੀ ਹੈ ਇਹ ਇਨਾਇਤ ਹੋਏਗੀ, ਯਾਨੀ ਕਿ ਉਹ ਗੁਨਾਹਾਂ ਤੋਂ ਜ਼ਰੂਰੀ ਬਣਾਏ ਰੱਖੇਗਾ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ। ਯੌਮ ਅਰਫਾ ਦਾ ਰੋਜ਼ਾ ਠੀਕ ਈਦ ਤੋਂ 1 ਦਿਨ ਪਹਿਲੇ ਇਸ ਲਈ ਰੱਖਿਆ ਗਿਆ। ਇਹਦੇ ਬਾਰੇ ਵਿੱਚ ਪੀਰ ਮੇਹਰ ਅਲੀ ਸ਼ਾਹ ਸਾਹਿਬ ਫਰਮਾਉਂਦੇ ਨੇ ਕਿ ਮੋਮਨ ਜਿਹੜਾ ਹੈ ਨਾ ਉਹ ਤਕਵੇ ਦਾ ਲਿਬਾਸ ਜਿਹੜਾ ਹੈ ਨਾ ਉਹ ਪਾ ਕੇ ਈਦ ਵਾਲੇ ਦਿਨ ਈਦ ਦਾ ਜਿਹੜਾ ਵੇ ਉਹ ਸਬੱਬ ਜਿਹੜਾ ਹੈ ਨਾ ਉਹ ਮੋਮਨਾਂ ਦੇ ਵਾਸਤੇ ਉਹ ਈਦ ਦਾ ਦਿਨ ਜਿਹੜਾ ਹੈ ਤਕਵੇ ਦਾ ਲਿਬਾਸ ਬਣ ਜਾਂਦਾ ਹੈ, ਜਿਹੜਾ ਇਹ ਰੋਜ਼ਾ 1 ਦਿਨ ਪਹਿਲੇ ਯੌਮ ਅਰਫਾ ਵਾਲੇ ਦਿਨ ਰੱਖਿਆ ਜਾਂਦਾ ਹੈ। ਅਤੇ ਬੰਦਾ ਜਿਹੜਾ ਵੇ ਉਹ ਹੱਜ ਤੋਂ ਪਹਿਲੇ ਮਾਸੂਮ ਅਤੇ ਪਾਕ ਸਾਫ ਹੋ ਕੇ ਅੱਲਾਹ ਤਬਾਰਕ व ਤਆਲਾ ਦੀ ਬਾਰਗਾਹ ਦੇ ਵਿੱਚ ਜਿਹੜਾ ਹੈ ਉਹ ਹਾਜ਼ਰ ਹੋ ਜਾਂਦਾ ਹੈ। ਯੌਮ ਅਰਫਾ ਜਿਹੜਾ ਵੇ ਉਹਦੇ ਬਾਅਦ ਜਿਹੜਾ ਵੇ ਈਦ ਹੁੰਦੀ ਹੈ ਅਤੇ ਈਦ ਦੇ ਉੱਤੇ ਤਮਾਮ ਸਾਲਹੀਨ, ਤਮਾਮ ਸ਼ੁਹਦਾ, ਤਮਾਮ ਅੰਬਿਆ अलैहिस्सलातु वस्सलाम ਅਤੇ ਤਮਾਮ ਸਿੱਦੀਕੀਨ ਦੀਆਂ ਜਿਹੜੀਆਂ ਰੂਹਾਂ ਨੇ ਉਹ ਸ਼ਾਮਿਲ ਹੁੰਦੀਆਂ ਨੇ ਇਸ ਇਬਾਦਤ ਦੇ ਵਿੱਚ, ਕਿਉਂਕਿ 13 ਜ਼ਿਲਹੱਜ ਤੱਕ ਉਹਨਾਂ ਨੇ ਹਾਜੀਆਂ ਦੇ ਨਾਲ ਰਹਿਣਾ ਹੁੰਦਾ। ਅੱਲਾਹ ਤਬਾਰਕ व ਤਆਲਾ ਦੀ ਹਰ ਇਬਾਦਤ ਦੇ ਪਿੱਛੇ ਇੱਕ ਰੂਹਾਨੀ ਸਿਲਸਿਲਾ ਪੋਸ਼ੀਦਾ ਹੁੰਦਾ ਹੈ। ਉਸ ਪੋਸ਼ੀਦਾ ਮਕਾਮ ਤੱਕ ਪਹੁੰਚਣ ਵਾਸਤੇ ਨਵੇਂ ਆਉਣ ਵਾਲੇ ਆਬਿਦਾਂ ਨੂੰ ਆਪਣੀ ਮਿਹਨਤ ਦੇ ਮੁਤਾਬਿਕ ਅਤੇ ਬਾਜ਼ ਔਕਾਤ ਇਨਾਮ ਦੇ ਤੌਰ ਦੇ ਉੱਤੇ ਰੂਹਾਨੀ ਤਜੱਲੀਆਤ ਅਤਾ ਕੀਤੀਆਂ ਜਾਂਦੀਆਂ ਨੇ। ਰੋਜ਼ਾਦਾਰ ਦੀ ਪਿਆਸ ਦਰਅਸਲ ਦੀਦਾਰੇ ਇਲਾਹੀ ਦੀ ਪਿਆਸ ਬਣ ਜਾਂਦੀ ਹੈ ਕਿ ਐ ਮੇਰੇ ਰੱਬੁਲ ਇੱਜ਼ਤ ਮੈਨੂੰ ਆਪਣਾ ਦੀਦਾਰ ਜੰਨਤ ਦੇ ਵਿੱਚ ਨਸੀਬ ਫਰਮਾਏ। ਹੁਣ ਇੱਥੇ ਇੱਕ ਗੱਲ ਵਾਜ਼ਿਹ ਕਰਦੇ ਹਾਂ ਕਿ ਹਾਜੀ ਮੈਦਾਨੀ ਅਰਫਾਤ ਦੇ ਵਿੱਚ ਮੁਸ਼ੱਕਤ ਕਰ ਉਠਾਉਂਦੇ ਨੇ, ਪਰ ਜੇ ਮੈਦਾਨੀ ਅਰਫਾਤ ਤੋਂ ਦੂਰ ਹੈ ਅਤੇ ਉਹ ਤੜਪ ਰੱਖਦਾ ਹੈ ਹੱਜ ਕਰਨ ਦੀ, ਮੈਦਾਨੀ ਅਰਫਾਤ ਦੇ ਵਿੱਚ ਉਸ ਮੁਸ਼ੱਕਤ ਦੇ ਵਿੱਚ, ਉਸ ਦੁਆ ਦੇ ਵਿੱਚ ਸ਼ਾਮਲ ਹੋਣ ਦੀ, ਅਤੇ ਉਹ ਜਦੋਂ ਰੋਜ਼ਾ ਰੱਖਦਾ ਹੈ ਅਤੇ ਉਹਦੀ ਭੁੱਖ ਪਿਆਸ ਦੀ ਜਿਹੜੀ ਮੁਸ਼ੱਕਤ ਹੈ ਨਾ ਉਹ ਉਹਨੂੰ ਮੈਦਾਨੀ ਅਰਫਾਤ ਦੇ ਹਾਜੀਆਂ ਦੀ ਮੁਸ਼ੱਕਤ ਦੇ ਨਾਲ ਸ਼ਾਮਲ ਕਰ ਦਿੰਦੀ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਜਿਹੜਾ 9 ਜ਼ਿਲਹੱਜ ਦਾ ਰੋਜ਼ਾ ਸਾਲਾਨਾ ਕਲੀਅਰੈਂਸ ਸੇਲ ਹੈਗੀ ਕਿ 1 ਦਿਨ ਦੀ ਮੁਸ਼ੱਕਤ ਅਤੇ 2 ਸਾਲ ਦਾ ਇਨਾਮ ਰੱਬਾਨੀ। ਰੋਜ਼ਾ ਭੁੱਖ ਪਿਆਸ ਨਹੀਂ ਬਲਕਿ ਅੱਖ, ਕੰਨ, ਨੱਕ, ਹੱਥ, ਜ਼ੁਬਾਨ ਦੀ ਨੈਗੇਟਿਵ ਸੋਚ ਨੂੰ ਕਾਬੂ ਰੱਖਣ ਦਾ ਨਾਮ ਹੈ। ਅਗਰ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਫਿਰ ਮੌਜਾਂ ਹੀ ਮੌਜਾਂ, ਕਿਉਂਕਿ ਆਸ਼ਿਕਾਨੇ ਰਸੂਲ ਅਤੇ ਆਸ਼ਿਕਾਨੇ ਅੱਲਾਹ ਉਹਨਾਂ ਦੇ ਦਿਲਾਂ ਦੇ ਉੱਤੇ ਅੱਲਾਹ ਤਬਾਰਕ व ਤਆਲਾ ਅੱਜ ਦੇ ਦਿਨ ਸਕੂਨ ਉਤਾਰ ਦਿੰਦਾ। ਅਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ 9 ਜ਼ਿਲਹੱਜਾਂ ਨੂੰ
जितना अल्लाह तबारक व तआला जितने ਲੋਕਾਂ ਨੂੰ ਕਸੀਰ ਤਾਦਾਦ ਦੇ ਵਿੱਚ ਉਹਨਾਂ ਦੇ ਗੁਨਾਹ ਮਾਫ ਕੀਤੇ ਜਾਂਦੇ ਨੇ, ਜਿੰਨੇ ਕਿ ਪੂਰੇ ਸਾਲ ਦੇ ਵਿੱਚ ਇੰਨੇ ਜਿਹੜੇ ਗੁਨਾਹਗਾਰ ਹੁੰਦੇ ਨੇ ਉਹਨਾਂ ਨੂੰ ਮਾਫੀ ਨਹੀਂ ਮਿਲਦੀ। ਲੇਕਿਨ ਜਿੰਨੇ ਜ਼ਿਲਹੱਜ 9 ਜ਼ਿਲਹੱਜ ਵਾਲੇ ਦਿਨ ਜਿਹੜੇ ਨੇ ਗੁਨਾਹਾਂ ਤੋਂ ਆਜ਼ਾਦ ਹੁੰਦੇ ਨੇ। ਇੱਥੇ ਇੱਕ ਗੱਲ ਦੀ ਹਕੀਕਤ ਖੁੱਲ੍ਹਦੀ ਹੈ ਕਿ ਜਿਹੜੇ ਔਲੀਆਏ ਕਰਾਮ ਨੇ ਉਹ ਕਿਸ ਤਰ੍ਹਾਂ ਹਰ ਸਾਲ ਜਿਹੜਾ ਵੀ ਉਹ ਘਰ ਬੈਠੇ ਜਾਂ ਆਪਣੇ ਮਕਾਮ 'ਤੇ ਆਪਣੇ ਡੇਰੇ 'ਤੇ ਬੈਠਿਆਂ ਹੋਇਆਂ ਹੱਜ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਬਲਕਿ ਕੁਝ ਤਾਂ 5 ਨਮਾਜ਼ਾਂ ਜਿਹੜੀਆਂ ਨੇ 5 ਟਾਈਮ ਜਿਹੜੀਆਂ ਨੇ ਉਹ ਬੈਤੁੱਲਾ ਸ਼ਰੀਫ ਦੇ ਵਿੱਚ ਅਦਾ ਕਰਦੇ ਨੇ ਜਾਂ ਮਸਜਿਦ ਨਬਵੀ ਦੇ ਵਿੱਚ ਅਦਾ ਕਰਦੇ ਨੇ ਰੂਹਾਨੀ ਤੌਰ 'ਤੇ। ਜਦੋਂ ਅੱਲਾਹ ਤਬਾਰਕ व ਤਆਲਾ ਦੇ ਹੁਕਮ ਦੇ ਨਾਲ ਹਜ਼ਰਤ ਇਬਰਾਹੀਮ अलैहिस्सलातो वस्सलाम ने बैतुल्ला शरीफ की तामीर मुकम्मल करन तो बाद पहाड़ अबू कुबैस के उत्ते चढ़ के लोगों को बैतुल्ला के तवाफ वास्ते पुकारिया तो अल्लाह तबारक व तआला ने उन्होंने पुकार नू हर इंसान तक पहुँचाया, चाहे वो आलम अरवाह दे विच सी या वो अपनी माँ के पेट च सी कि ਜ਼ਮੀਨ ਦੇ ਉੱਤੇ ਜਾਂ ਆਲਮ ਅਰਵਾਹ ਦੇ ਵਿੱਚ ਜਾਂ ਮਾਂ ਦੇ ਪੇਟ ਵਿੱਚ ਜਿਸ ਰੂਹ ਨੇ ਲਬੈਕ ਕਿਹਾ ਅਤੇ ਜਿੰਨੀ ਦਫਾ ਕਿਹਾ ਉਹਨੂੰ ਉਨੀ ਦਫਾ ਬੈਤੁੱਲਾ ਸ਼ਰੀਫ ਦੇ ਵਿੱਚ ਹਾਜ਼ਰੀ ਦੇਣ ਦਾ ਮੌਕਾ ਅੱਲਾਹ ਤਬਾਰਕ व तआला ਨੇ ਫਰਾਹਮ ਕਰਨਾ। ਅਤੇ ਜਿਨ੍ਹਾਂ ਨੇ ਇੱਕ ਦਫਾ ਕਿਹਾ ਉਹ ਇੱਕ ਦਫਾ ਹਾਜ਼ਰੀ ਦੇਣਗੇ, ਜਿਨ੍ਹਾਂ ਨੇ ਜ਼ਿਆਦਾ ਮਰਤਬਾ ਲਬੈਕ ਕਿਹਾ ਉਹ 19 ਮਰਤਬਾ ਹੀ ਅੱਲਾਹ ਤਬਾਰਕ व तआला ਉਹਨਾਂ ਦੇ ਅਸਬਾਬ ਪੈਦਾ ਕਰ ਦੇਗਾ। ਲੇਕਿਨ ਜਿਹੜੇ ਮੁਹੱਬਤ ਰਸੂਲ ਔਰ ਮੁਹੱਬਤ ਅੱਲਾਹ ਦੇ ਵਿੱਚ ਜਿਹੜੇ ਨੇ ਉਹ ਇਸ ਕਦਰ ਜਿਹੜੇ ਨੇ ਡੁੱਬ ਜਾਂਦੇ ਨੇ ਕਿ ਉਹ ਅੱਲਾਹ ਦੇ ਨੂਰ ਦੇ ਨਾਲ ਨੂਰੀ ਹੋ ਜਾਂਦੇ ਨੇ ਅਤੇ ਉਹ ਰੂਹਾਨੀ ਤੌਰ ਦੇ ਉੱਤੇ ਹਰ ਸਾਲ ਇਹ ਜਿਹੜੀ ਹੈ ਇਬਾਦਤ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਉਹਨਾਂ ਦੀ ਬਰਕਤ ਦੀ ਵਜ੍ਹਾ ਦੇ ਨਾਲ ਦੂਸਰਿਆਂ ਨੂੰ ਵੀ ਉਹਨਾਂ ਦੇ ਉੱਥੇ ਸ਼ਾਮਲ ਹੋਣ ਦੇ ਨਾਲ ਦੂਸਰਿਆਂ ਨੂੰ ਵੀ ਉਹਨਾਂ ਕੋਲ ਫੈਜ਼ ਹਾਸਿਲ ਹੁੰਦਾ ਹੈ। ਇਸ ਵਾਸਤੇ ਮੇਰੀ ਦਰਖਾਸਤ ਹੈ ਕਿ ਜਿਹੜਾ ਵੀ ਤੰਦਰੁਸਤ ਹੈ ਅਤੇ ਉਹਦੀ ਸਿਹਤ ਉਹਨੂੰ ਇਜਾਜ਼ਤ ਦਿੰਦੀ ਹੈ 9 ਜ਼ਿਲਹੱਜਾ ਯਾਨੀ ਕੱਲ੍ਹ ਦਾ ਰੋਜ਼ਾ ਰੱਖੇ ਔਰ ਅੱਲਾਹ ਤਬਾਰਕ व तआला ਦੇ ਕੋਲੋਂ ਮਗਫਰਤ ਮੰਗੇ ਔਰ ਜਿਹੜੀ ਵੀ ਉਹਦੀ ਤਮੰਨਾ ਵੇ ਜਿਹੜੀ ਵੀ ਉਹਦੀ ਦੁਆ ਵੇ ਉਹ इंशा अल्लाह ताला कबूल होएगी। सदक नसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। फलसफा हज तो बाद अज असी 9 ਜ਼ਿਲਹੱਜ ਤੇ ਯੌਮ ਅਰਫਾ ਦੇ ਉੱਤੇ ਗੱਲ ਕਰਾਂਗੇ। ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਮੈਨੂੰ ਅੱਲਾਹ ਤਬਾਰਕ व तआला ਦੀ ਜ਼ਾਤ ਦੇ ਨਾਲ ਮੁਕੰਮਲ ਉਮੀਦ ਹੈ ਕਿ ਪਿਛਲੇ 1 ਸਾਲ ਦੇ ਗੁਨਾਹ ਅਤੇ ਅਗਲੇ 1 ਸਾਲ ਦੇ ਗੁਨਾਹ ਦਾ ਕਫਾਰਾ ਬਣ ਜਾਏਗਾ, ਯਾਨੀ ਕਿ ਉਹਦੇ 2 ਸਾਲ ਦੇ ਗੁਨਾਹ ਮਾਫ ਫਰਮਾ ਦੇਗਾ ਅੱਲਾਹ ਤਬਾਰਕ व तआला ਜਿਹਨੇ ਯੌਮ ਅਰਫਾ ਯਾਨੀ 9 ਜ਼ਿਲਹੱਜ ਦਾ ਰੋਜ਼ਾ ਰੱਖਿਆ। ਇੱਥੇ 2 ਗੱਲਾਂ ਦੀ ਵਜ਼ਾਹਤ ਬੜੀ ਜ਼ਰੂਰੀ ਹੈ। ਪਹਿਲੇ ਤਾਂ ਇਹ ਕਿ ਪਿਛਲੇ 1 ਸਾਲ ਦੇ ਗੁਨਾਹ ਮਾਫ ਹੋ ਜਾਣਗੇ ਅਤੇ ਅਗਲੇ 1 ਸਾਲ ਦੇ ਗੁਨਾਹ ਮਾਫ ਹੋ ਜਾਣਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਗਲੇ ਸਾਲ ਦਾ ਤੁਹਾਨੂੰ ਗੁਨਾਹ ਕਰਨ ਦਾ ਲਾਇਸੈਂਸ ਦੇ ਦਿੱਤਾ ਗਿਆ, ਬਲਕਿ ਇਹ ਵੀ ਕਿ ਅੱਲਾਹ ਤਬਾਰਕ व तआला ਸੱਚੇ ਦਿਲ ਦੇ ਨਾਲ ਜਿਹਨੇ ਆਪਣੇ ਈਮਾਨ ਦੀ ਹਿਫਾਜ਼ਤ ਕਰਦਿਆਂ ਹੋਇਆਂ 9 ਜ਼ਿਲਹੱਜ ਦਾ ਰੋਜ਼ਾ ਰੱਖਿਆ ਅਤੇ ਅੱਲਾਹ ਤਬਾਰਕ व तआला ਉਹਦੀ ਇਸ ਤਰ੍ਹਾਂ ਹਿਫਾਜ਼ਤ ਫਰਮਾਏਗਾ ਕਿ ਅਗਲੇ 1 ਸਾਲ ਦੇ ਵਿੱਚ ਐਸੇ ਉਹਦੇ ਅਸਬਾਬ ਪੈਦਾ ਹੋ ਜਾਣਗੇ ਕਿ ਉਹਨੂੰ ਗੁਨਾਹ ਕਰਨ ਦਾ ਮੌਕਾ ਹੀ ਮੁਯੱਸਰ ਨਹੀਂ ਆਏਗਾ। ਇਹ ਰੱਬ ਕਰੀਮ ਦੀ ਬੜੀ ਵੱਡੀ ਜਿਹੜੀ ਹੈ ਇਹ ਇਨਾਇਤ ਹੋਏਗੀ, ਯਾਨੀ ਕਿ ਉਹ ਗੁਨਾਹਾਂ ਤੋਂ ਜ਼ਰੂਰੀ ਬਣਾਏ ਰੱਖੇਗਾ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ। ਯੌਮ ਅਰਫਾ ਦਾ ਰੋਜ਼ਾ ਠੀਕ ਈਦ ਤੋਂ 1 ਦਿਨ ਪਹਿਲੇ ਇਸ ਲਈ ਰੱਖਿਆ ਗਿਆ। ਇਹਦੇ ਬਾਰੇ ਵਿੱਚ ਪੀਰ ਮਹਿਰ ਅਲੀ ਸ਼ਾਹ ਸਾਹਿਬ ਫਰਮਾਉਂਦੇ ਨੇ
ਕਿ ਮੋਮਨ ਜਿਹੜਾ ਹੈ ਨਾ ਉਹ ਤਕਵੇ ਦਾ ਲਿਬਾਸ ਜਿਹੜਾ ਹੈ ਨਾ ਉਹ ਪਾ ਕੇ ਈਦ ਵਾਲੇ ਦਿਨ, ਈਦ ਦਾ ਜਿਹੜਾ ਵੇ ਉਹ ਸਬੱਬ ਜਿਹੜਾ ਹੈ ਨਾ ਉਹ ਮੋਮਨਾਂ ਦੇ ਵਾਸਤੇ ਉਹ ਈਦ ਦਾ ਦਿਨ ਜਿਹੜਾ ਹੈ ਤਕਵੇ ਦਾ ਲਿਬਾਸ ਬਣ ਜਾਂਦਾ ਹੈ, ਜਿਹੜਾ ਇਹ ਰੋਜ਼ਾ ਇੱਕ ਦਿਨ ਪਹਿਲੇ ਯੋਮ ਅਰਫਾ ਵਾਲੇ ਦਿਨ ਰੱਖਿਆ ਜਾਂਦਾ ਹੈ। ਅਤੇ ਬੰਦਾ ਜਿਹੜਾ ਵੀ ਉਹ ਹੱਜ ਤੋਂ ਪਹਿਲੇ ਮਾਸੂਮ ਅਤੇ ਪਾਕ ਸਾਫ ਹੋ ਕੇ ਅੱਲਾਹ ਤਬਾਰਕ ਵ ਤਆਲਾ ਦੀ ਬਾਰਗਾਹ ਦੇ ਵਿੱਚ ਜਿਹੜਾ ਹੈ ਉਹ ਹਾਜ਼ਰ ਹੋ ਜਾਂਦਾ ਹੈ। ਯੋਮ ਅਰਫਾ ਜਿਹੜਾ ਵੀ ਉਹਦੇ ਬਾਅਦ ਜਿਹੜਾ ਵੀ ਈਦ ਹੁੰਦੀ ਹੈ, ਅਤੇ ਈਦ ਦੇ ਉੱਤੇ ਤਮਾਮ ਸਾਲਹੀਨ, ਤਮਾਮ ਸ਼ੁਹਦਾ, ਤਮਾਮ ਅੰਬਿਆ अलैहिस्सलातु वस्सलाम ਅਤੇ ਤਮਾਮ ਸਿੱਦੀਕੀਨ ਦੀਆਂ ਜਿਹੜੀਆਂ ਰੂਹਾਂ ਨੇ ਉਹ ਸ਼ਾਮਿਲ ਹੁੰਦੀਆਂ ਨੇ ਇਸ ਇਬਾਦਤ ਦੇ ਵਿੱਚ, ਕਿਉਂਕਿ 13 ਜ਼ਿਲਹੱਜ ਤੱਕ ਉਹਨਾਂ ਨੇ ਹਾਜੀਆਂ ਦੇ ਨਾਲ ਰਹਿਣਾ ਹੁੰਦਾ। ਅੱਲਾਹ ਤਬਾਰਕ ਵ ਤਆਲਾ ਦੀ ਹਰ ਇਬਾਦਤ ਦੇ ਪਿੱਛੇ ਇੱਕ ਰੂਹਾਨੀ ਸਿਲਸਿਲਾ ਪੋਸ਼ੀਦਾ ਹੁੰਦਾ ਹੈ। ਉਸ ਪੋਸ਼ੀਦਾ ਮਕਾਮ ਤੱਕ ਪਹੁੰਚਣ ਵਾਸਤੇ ਨਵੇਂ ਆਉਣ ਵਾਲੇ ਆਬਿਦਾਂ ਨੂੰ ਆਪਣੀ ਮਿਹਨਤ ਦੇ ਮੁਤਾਬਿਕ ਅਤੇ ਬਾਜ਼ ਔਕਾਤ ਇਨਾਮ ਦੇ ਤੌਰ ਦੇ ਉੱਤੇ ਰੂਹਾਨੀ ਤਜੱਲੀਆਤ ਅਤਾ ਕੀਤੀਆਂ ਜਾਂਦੀਆਂ ਨੇ। ਰੋਜ਼ਾਦਾਰ ਦੀ ਪਿਆਸ ਦਰ ਅਸਲ ਦੀਦਾਰੇ ਇਲਾਹੀ ਦੀ ਪਿਆਸ ਬਣ ਜਾਂਦੀ ਹੈ ਕਿ ਐ ਮੇਰੇ ਰੱਬੁਲ ਇੱਜ਼ਤ ਮੈਨੂੰ ਆਪਣਾ ਦੀਦਾਰ ਜੰਨਤ ਦੇ ਵਿੱਚ ਨਸੀਬ ਫਰਮਾਈ। ਹੁਣ ਇੱਥੇ ਇੱਕ ਗੱਲ ਵਾਜ਼ਿਹ ਕਰਦੇ ਹਾਂ ਕਿ ਹਾਜੀ ਮੈਦਾਨੀ ਅਰਫਾਤ ਦੇ ਵਿੱਚ ਮੁਸ਼ੱਕਤ ਕਰ ਉਠਾਉਂਦੇ ਨੇ, ਪਰ ਜੇ ਮੈਦਾਨੀ ਅਰਫਾਤ ਤੋਂ ਦੂਰ ਹੈ ਅਤੇ ਉਹ ਤੜਪ ਰੱਖਦਾ ਹੈ ਹੱਜ ਕਰਨ ਦੀ, ਮੈਦਾਨੀ ਅਰਫਾਤ ਦੇ ਵਿੱਚ ਉਸ ਮੁਸ਼ੱਕਤ ਦੇ ਵਿੱਚ, ਉਸ ਦੁਆ ਦੇ ਵਿੱਚ ਸ਼ਾਮਲ ਹੋਣ ਦੀ, ਅਤੇ ਉਹ ਜਦੋਂ ਰੋਜ਼ਾ ਰੱਖਦਾ ਹੈ ਅਤੇ ਉਹਦੀ ਭੁੱਖ ਪਿਆਸ ਦੀ ਜਿਹੜੀ ਮੁਸ਼ੱਕਤ ਹੈ ਨਾ ਉਹ ਉਹਨੂੰ ਮੈਦਾਨੀ ਅਰਫਾਤ ਦੇ ਹਾਜੀਆਂ ਦੀ ਮੁਸ਼ੱਕਤ ਦੇ ਨਾਲ ਸ਼ਾਮਲ ਕਰ ਦਿੰਦੀ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਜਿਹੜਾ 9 ਜ਼ਿਲਹੱਜ ਦਾ ਰੋਜ਼ਾ ਸਾਲਾਨਾ ਕਲੀਅਰੈਂਸ ਸੇਲ ਹੈਗੀ ਕਿ ਇੱਕ ਦਿਨ ਦੀ ਮੁਸ਼ੱਕਤ ਅਤੇ 2 ਸਾਲ ਦਾ ਇਨਾਮ ਹੈ, ਇਨਾਮ-ਏ ਰੱਬਾਨੀ। ਰੋਜ਼ਾ ਭੁੱਖ ਪਿਆਸ ਨਹੀਂ ਬਲਕਿ ਅੱਖ, ਕੰਨ, ਨੱਕ, ਹੱਥ, ਜ਼ੁਬਾਨ ਦੀ ਨੈਗੇਟਿਵ ਸੋਚ ਨੂੰ ਕਾਬੂ ਰੱਖਣ ਦਾ ਨਾਮ ਹੈ। ਅਗਰ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਅਤੇ ਫਿਰ ਮੌਜਾਂ ਹੀ ਮੌਜਾਂ, ਕਿਉਂਕਿ ਆਸ਼ਿਕਾਨੇ ਰਸੂਲ ਅਤੇ ਆਸ਼ਿਕਾਨੇ ਅੱਲਾਹ ਉਹਨਾਂ ਦੇ ਦਿਲਾਂ ਦੇ ਉੱਤੇ ਅੱਲਾਹ ਤਬਾਰਕ ਵ ਤਆਲਾ ਅੱਜ ਦੇ ਦਿਨ ਸਕੂਨ ਉਤਾਰ ਦਿੰਦਾ। ਅਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ 9 ਜ਼ਿਲਹੱਜਾਂ ਨੂੰ ਜਿਤਨਾ ਅੱਲਾਹ ਤਬਾਰਕ ਵ ਤਆਲਾ ਜਿਤਨੇ ਲੋਕਾਂ ਨੂੰ ਕਸੀਰ ਤਾਦਾਦ ਦੇ ਵਿੱਚ ਉਹਨਾਂ ਦੇ ਗੁਨਾਹ ਮਾਫ਼ ਕੀਤੇ ਜਾਂਦੇ ਨੇ, ਜਿੰਨੇ ਕਿ ਪੂਰੇ ਸਾਲ ਦੇ ਵਿੱਚ ਇੰਨੇ ਜਿਹੜੇ ਗੁਨਾਹਗਾਰ ਹੁੰਦੇ ਨੇ ਉਹਨਾਂ ਨੂੰ ਮਾਫ਼ੀ ਨਹੀਂ ਮਿਲਦੀ, ਲੇਕਿਨ ਜਿੰਨੇ ਜ਼ਿਲਹੱਜ 9 ਜ਼ਿਲਹੱਜ ਵਾਲੇ ਦਿਨ ਜਿਹੜੇ ਨੇ ਗੁਨਾਹਾਂ ਤੋਂ ਆਜ਼ਾਦ ਹੁੰਦੇ ਨੇ। ਇੱਥੇ ਇੱਕ ਗੱਲ ਦੀ ਹਕੀਕਤ ਖੁੱਲ੍ਹਦੀ ਹੈ ਕਿ ਜਿਹੜੇ ਔਲੀਆਏ ਕਰਾਮ ਨੇ ਉਹ ਕਿਸ ਤਰ੍ਹਾਂ ਹਰ ਸਾਲ ਜਿਹੜਾ ਵੇ ਉਹ ਘਰ ਬੈਠੇ ਜਾਂ ਆਪਣੇ ਮਕਾਮ 'ਤੇ ਆਪਣੇ ਡੇਰੇ 'ਤੇ ਬੈਠਿਆਂ ਹੋਇਆਂ ਹੱਜ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਬਲਕਿ ਕੁਝ ਤਾਂ 5 ਨਮਾਜ਼ਾਂ ਜਿਹੜੀਆਂ ਨੇ 5 ਟਾਈਮ ਜਿਹੜੀਆਂ ਨੇ ਉਹ ਬੈਤੁੱਲਾ ਸ਼ਰੀਫ ਦੇ ਵਿੱਚ ਅਦਾ ਕਰਦੇ ਨੇ ਜਾਂ ਮਸਜਿਦ ਨਬਵੀ ਦੇ ਵਿੱਚ ਅਦਾ ਕਰਦੇ ਨੇ ਰੂਹਾਨੀ ਤੌਰ 'ਤੇ। ਜਦੋਂ ਅੱਲਾਹ ਤਬਾਰਕ ਵ ਤਆਲਾ ਦੇ ਹੁਕਮ ਦੇ ਨਾਲ ਹਜ਼ਰਤ ਇਬਰਾਹੀਮ अलैहिस्सलातु वस्सलाम ਨੇ ਬੈਤੁੱਲਾ ਸ਼ਰੀਫ ਦੀ ਤਾਮੀਰ ਮੁਕੰਮਲ ਕਰਨ ਤੋਂ ਬਾਅਦ ਪਹਾੜ ਅਬੂ ਕੁਬੈਸ ਦੇ ਉੱਤੇ ਚੜ੍ਹ ਕੇ ਲੋਕਾਂ ਨੂੰ ਬੈਤੁੱਲਾ ਦੇ ਤਵਾਫ ਵਾਸਤੇ ਪੁਕਾਰਿਆ, ਅਤੇ ਅੱਲਾਹ ਤਬਾਰਕ ਵ ਤਆਲਾ ਨੇ ਉਹਨਾਂ ਦੀ ਪੁਕਾਰ ਨੂੰ ਹਰ ਇਨਸਾਨ ਤੱਕ ਪਹੁੰਚਾਇਆ, ਚਾਹੇ ਉਹ ਆਲਮ-ਏ ਅਰਵਾਹ ਦੇ ਵਿੱਚ ਸੀ ਜਾਂ ਉਹ ਆਪਣੀ ਮਾਂ ਦੇ ਪੇਟ 'ਚ ਸੀ, ਅਤੇ ਜ਼ਮੀਨ ਦੇ ਉੱਤੇ ਜਾਂ ਆਲਮ-ਏ ਅਰਵਾਹ ਦੇ ਵਿੱਚ ਜਾਂ ਮਾਂ ਦੇ ਪੇਟ 'ਚ ਜਿਸ ਰੂਹ ਨੇ ਲੱਬੈਕ ਕਿਹਾ ਅਤੇ ਜਿੰਨੀ ਦਫਾ ਕਿਹਾ ਉਹਨੂੰ ਉਨੀ ਦਫਾ ਬੈਤੁੱਲਾ ਸ਼ਰੀਫ ਦੇ ਵਿੱਚ ਹਾਜ਼ਰੀ ਦੇਣ ਦਾ ਮੌਕਾ ਅੱਲਾਹ ਤਬਾਰਕ ਵ ਤਆਲਾ ਨੇ ਫਰਾਹਮ ਕਰਨਾ। ਅਤੇ ਜਿਨ੍ਹਾਂ ਨੇ ਇੱਕ ਦਫਾ ਕਿਹਾ ਉਹ ਇੱਕ ਦਫਾ ਹਾਜ਼ਰੀ ਦੇਣਗੇ, ਜਿਨ੍ਹਾਂ ਨੇ ਜ਼ਿਆਦਾ ਮਰਤਬਾ ਲੱਬੈਕ ਕਿਹਾ ਉਹ 19 ਮਰਤਬਾ ਹੀ ਅੱਲਾਹ ਤਬਾਰਕ ਵ ਤਆਲਾ
ਉਹਨਾਂ ਦੇ ਅਸਬਾਬ ਪੈਦਾ ਕਰ ਦੇਗਾ। ਲੇਕਿਨ ਜਿਹੜੇ ਮੁਹੱਬਤ ਰਸੂਲ ਔਰ ਮੁਹੱਬਤ ਅੱਲਾਹ ਦੇ ਵਿੱਚ ਜਿਹੜੇ ਨੇ ਉਹ ਇਸ ਕਦਰ ਜਿਹੜੇ ਨੇ ਡੁੱਬ ਜਾਂਦੇ ਨੇ ਕਿ ਉਹ ਅੱਲਾਹ ਦੇ ਨੂਰ ਦੇ ਨਾਲ ਨੂਰੀ ਹੋ ਜਾਂਦੇ ਨੇ, ਅਤੇ ਉਹ ਰੂਹਾਨੀ ਤੌਰ ਦੇ ਉੱਤੇ ਹਰ ਸਾਲ ਇਹ ਜਿਹੜੀ ਹੈ ਇਬਾਦਤ ਇਹਦੇ ਵਿੱਚ ਸ਼ਾਮਲ ਹੁੰਦੇ ਨੇ, ਔਰ ਉਹਨਾਂ ਦੀ ਬਰਕਤ ਦੀ ਵਜ੍ਹਾ ਦੇ ਨਾਲ ਦੂਸਰਿਆਂ ਨੂੰ ਵੀ ਉਹਨਾਂ ਦੇ ਉੱਥੇ ਸ਼ਾਮਲ ਹੋਣ ਦੇ ਨਾਲ ਦੂਸਰਿਆਂ ਨੂੰ ਵੀ ਉਹਨਾਂ ਕੋਲ ਫੈਜ਼ ਹਾਸਿਲ ਹੁੰਦਾ ਹੈ। ਇਸ ਵਾਸਤੇ ਮੇਰੀ ਦਰਖਾਸਤ ਹੈ ਕਿ ਜਿਹੜਾ ਵੀ ਤੰਦਰੁਸਤ ਹੈ ਅਤੇ ਉਹਦੀ ਸਿਹਤ ਉਹਨੂੰ ਇਜਾਜ਼ਤ ਦਿੰਦੀ ਹੈ, 9 ਜ਼ਿਲਹੱਜਾ ਯਾਨੀ ਕੱਲ੍ਹ ਦਾ ਰੋਜ਼ਾ ਰੱਖੇ ਔਰ ਅੱਲਾਹ ਤਬਾਰਕ व ਤਆਲਾ ਦੇ ਕੋਲੋਂ ਮਗਫਰਤ ਮੰਗੇ, ਔਰ ਜਿਹੜੀ ਵੀ ਉਹਦੀ ਤਮੰਨਾ ਵੇ ਜਿਹੜੀ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਫਲਸਫਾ ਹੱਜ ਦੇ ਵਿੱਚ ਅੱਜ ਅਸੀਂ 7ਵਾਂ ਸੈਸ਼ਨ ਕਰ ਰਹੇ ਹਾਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੁਖਤਲਿਫ ਆਸਮਾਨਾਂ ਦੇ ਵਿੱਚ ਮੁਖਤਲਿਫ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਆਸਮਾਨੀ ਦੁਨੀਆ ਦੇ ਵਿੱਚ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹੈ। ਆਸਮਾਨੀ ਮਲਾਕੂਤ ਦੇ ਉੱਤੇ ਆਪ ਦਾ ਨਾਮ ਅਹਿਮਦ ਜਿਹੜਾ ਹੈ ਉਹ ਜਾਣਿਆ ਜਾਂਦਾ। ਆਸਮਾਨੀ ਜਬਾਰੂਤ ਦੇ ਉੱਤੇ ਆਪ ਦਾ ਨਾਮ ਹਾਮਿਦ। ਚੌਥੇ ਆਸਮਾਨ ਦੇ ਉੱਤੇ ਇੱਕ ਮਕਾਮ ਹੈ ਜਿਹੜਾ ਇਹਨਾਂ ਸਾਰਿਆਂ ਤੋਂ ਹੀ ਅਲੱਗ ਹੈ। ਇੱਥੇ ਅੰਬੀਆ ਅਲੈਹਿਸਸਲਾਤੁ ਵਸਲਾਮ ਨੇ, ਅਤੇ ਉੱਥੇ ਆਪ ਦਾ ਨਾਮ ਮਹਿਮੂਦ ਜਿਹੜਾ ਵੀ ਇਸ ਨਾਂ ਦੇ ਨਾਲ ਆਪ ਨੂੰ ਪਹਿਚਾਣਿਆ ਜਾਂਦਾ ਹੈ। ਮਕਾਮ ਮਹਿਮੂਦ ਵੀ ਇਸੇ ਜਗ੍ਹਾ ਦੇ ਉੱਤੇ ਹੀ ਹੈ ਜਿਹੜਾ ਕਿ ਅੱਲਾਹ ਤਬਾਰਕ व ਤਆਲਾ ਨੇ ਵਾਅਦਾ ਫਰਮਾਇਆ। ਇਹ ਉਹ ਮਕਾਮ ਮਹਿਮੂਦ ਹੈ ਜਿਹਦੇ ਉੱਤੇ ਬੈਤੁਲ ਮਾਮੂਰ ਹੈ, ਅਤੇ ਬੈਤੁਲ ਮਾਮੂਰ ਦੇ ਨੀਚੇ ਬੈਤੁੱਲਾ ਸ਼ਰੀਫ ਹੈ ਜਿਹੜਾ ਕਿ ਰੈਪਲੀਕਾ ਵੀ ਬੈਤੁਲ ਮਾਮੂਰ ਦਾ ਯਾਨੀ ਕਿ ਕਾਪੀ ਹੈ। ਬੈਤੁਲ ਮਾਮੂਰ ਦੇ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਲਾਕਾਤ ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਦੇ ਨਾਲ ਹੋਈ, ਜਿੱਥੇ ਉਹਨਾਂ ਨੇ ਫਰਮਾਇਆ ਕਿ ਮੇਰਾ ਬੇਟਾ ਆ ਗਿਆ, ਮੈਂ ਅੱਜ ਆਪਣੇ ਬੇਟੇ ਨੂੰ ਮਿਲ ਰਿਹਾ ਵਾਂ। ਬੈਤੁਲ ਮਾਮੂਰ ਦੇ ਇਰਦ ਗਿਰਦ ਹਰ ਵਕਤ ਮਲਾਇਕਾ ਤਵਾਫ ਕਰਦੇ ਰਹਿੰਦੇ ਨੇ, ਜਿਸ ਤਰ੍ਹਾਂ ਕਿ ਜ਼ਮੀਨ ਦੇ ਉੱਤੇ ਬੈਤੁੱਲਾ ਸ਼ਰੀਫ ਦਾ ਹਰ ਵਕਤ ਜਿਹੜਾ ਵੇ ਉਹ ਤਵਾਫ ਹੁੰਦਾ। ਇਸੇ ਤਰ੍ਹਾਂ ਮਲਾਇਕਾ ਜਿਹੜੇ ਨੇ ਉਹ ਆਸਮਾਨਾਂ ਦੇ ਉੱਤੇ ਬੈਤੁਲ ਮਾਮੂਰ ਦੇ ਇਰਦ ਗਿਰਦ ਤਵਾਫ ਕਰਦੇ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਦੀ ਮੁਕੱਦਸ ਰੂਹ ਬੈਤੁਲ ਮਾਮੂਰ ਦੇ ਵਿੱਚ ਹੈ ਵੇ, ਅਤੇ ਕੀ ਉਹਨਾਂ ਦੀ ਰੂਹ ਦਾ ਅਕਸ ਜ਼ਮੀਨ ਦੇ ਉੱਤੇ ਖਾਨਾ ਕਾਬਾ ਦੇ ਵਿੱਚ ਨਹੀਂ ਹੈ? ਹਜ਼ਰਤ ਇਸਮਾਈਲ ਅਲੈਹਿਸਸਲਾਤੁ ਵਸਲਾਮ ਦੀ ਏੜੀਆਂ ਦਾ ਰਗੜਨਾ ਯਾਨੀ ਉਹਨਾਂ ਦਾ ਅਕਸ ਅੱਜ ਵੀ ਆਬੇ ਜ਼ਮਜ਼ਮ ਦੇ ਕੂਏ ਦੇ ਉੱਤੇ ਕੀ ਮੌਜੂਦ ਨਹੀਂ ਹੈ? ਹੈ ਵੀ। ਬੀਬੀ ਹਾਜਰਾ ਸਲਾਮੁੱਲਾ ਅਲੈਹਾ ਦਾ ਸਹੀ ਕਰਦਿਆਂ ਹੋਇਆਂ ਅਕਸ ਅੱਜ ਵੀ ਸਫਾ ਮਰਵਾ ਦੇ ਉੱਤੇ ਹੈ ਵੇ। ਇਸੇ ਤਰ੍ਹਾਂ ਸਭ ਸਿੱਦੀਕੀਨ, ਤਮਾਮ ਅੰਬਿਆ ਅਲੈਹਿਸਸਲਾਤੁ ਵਸਲਾਮ, ਤਮਾਮ ਸ਼ੋਹਦਾ, ਤਮਾਮ ਸਾਲਿਹੀਨ, ਸਾਰਿਆਂ ਦਾ ਅਕਸ ਜਿਹੜਾ ਹੈ ਉਹ ਬੈਤੁੱਲਾ ਸ਼ਰੀਫ ਦੇ ਨੂਰ ਦੇ ਨਾਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਜੁੜਿਆ ਹੋਇਆ ਹੈ ਵੀ। 7 ਜਹਾਨ ਨੇ, ਸਾਨੂੰ 4 ਜਹਾਵਾਂ ਦੇ ਨਾਂ ਦਾ ਪਤਾ ਹੈ, ਬਾਕੀਆਂ ਦੇ ਨਾਂ ਅੱਲਾ ਹੀ ਜਾਣਦਾ ਹੈ। ਪਹਿਲਾ ਨਾਸੂਤ, ਜਬਰੂਤ, ਮਲਾਕੂਤ, ਲਾਹੂਤ। ਜ਼ੈਫਾ ਬਿਨ ਯਮਾਨ ਨੂੰ ਆਪ ਨੇ ਦੱਸੇ ਸਨ ਸਾਰੇ ਨਾਂ,
ਪਰ ਆਪ ਨੂੰ ਕਿਸੇ ਹੋਰ ਨੂੰ ਦੱਸਣ ਤੋਂ ਮਨਾ ਫਰਮਾ ਦਿੱਤਾ ਸੀ। ਇਸੇ ਵਾਸਤੇ ਹੁਜ਼ੈਫਾ ਬਿਨ ਯਮਾਨ ਕੋਲੋਂ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਨਾਮ ਕਿਸੇ ਹੋਰ ਨੂੰ ਨਹੀਂ ਦੱਸ ਸਕਦਾ। ਸੱਤਾਂ ਚੱਕਰਾਂ ਦੇ ਨਾਂ ਰੂਹਾਨੀਅਤ ਦੇ ਜਿਹੜੇ ਦਰਵਾਜ਼ੇ ਨੇ ਨਾ, ਉਹਨਾਂ ਦੇ ਨਾਲ ਹੀ ਜੁੜੇ ਹੋਏ ਨੇ। ਯਾਨੀ ਪਹਿਲਾ ਚੱਕਰ ਜਿਹੜਾ ਵੇ ਉਹਦਾ ਨਾਮ ਜਿਹੜਾ ਵੇ ਕਲਬ, ਦੂਸਰੇ ਚੱਕਰ ਦਾ ਨਾਮ ਰੂਹੀ, ਤੀਸਰੇ ਦਾ ਸਿਰੀ, ਚੌਥੇ ਦਾ ਖਫੀ, ਪੰਜਵੇਂ ਦਾ ਅਖਫਾ, ਛੇਵੇਂ ਦਾ ਅੰਨਾ ਅਤੇ ਸੱਤਵੇਂ ਦਾ ਨਫਸ। ਸੱਤਵੇਂ ਚੱਕਰ ਨੂੰ ਜਦੋਂ ਪੂਰਾ ਕਰ ਲਿਆ ਜਾਂਦਾ ਅਤੇ ਫਿਰ ਇਨਾਮ ਦੇ ਤੌਰ 'ਤੇ ਆਬੇ ਜ਼ਮਜ਼ਮ ਯਾਨੀ ਕਿ ਆਬੇ ਹਯਾਤ ਅੱਲਾਹ ਤਬਾਰਕ व ਤਆਲਾ ਦੀ ਤਰਫੋਂ ਇਨਸਾਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਆਬੇ ਹਯਾਤ ਜਾਵਿਦਾਂ ਜ਼ਿੰਦਗੀ ਯਾਨੀ ਰੂਹਾਨੀਅਤ ਜਿਹੜੀ ਹੈ ਉਹ ਇਨਸਾਨ ਨੂੰ ਹਾਸਲ ਹੁੰਦੀ ਹੈ। ਅਮਰੇ ਇਲਾਹੀ ਜਦੋਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਤਰ ਜਾਂਦਾ ਹੈ ਅਤੇ ਫਿਰ ਇਨਸਾਨ ਅੱਲਾਹ ਤਬਾਰਕ व ਤਆਲਾ ਦੇ ਅਮਰ ਦੇ ਨਾਲ ਅਮਰ ਹੋ ਜਾਂਦੇ ਨੇ। ਜਦੋਂ ਇਨਸਾਨ ਆਪਣੇ ਸਾਰੇ ਰੰਗ ਬਰੰਗੇ ਲਿਬਾਸ, ਕੀਮਤੀ ਲਿਬਾਸ ਉਤਾਰ ਕੇ ਤਵਾਫ ਵਿੱਚ ਜਾਂਦਾ ਹੈ ਅਤੇ ਅੱਲਾਹ ਤਾਲਾ ਦੀ ਜ਼ਾਤ ਕੁਰਾਨ ਪਾਕ ਵਿੱਚ ਫਰਮਾਉਂਦੀ ਹੈ ਕਿ ਸਾਰਿਆਂ ਰੰਗਾਂ ਦੇ ਵਿੱਚੋਂ ਅੱਲਾਹ ਦਾ ਰੰਗ ਹੀ ਸਭ ਤੋਂ ਬਿਹਤਰ ਹੈ। ਅੱਲਾਹ ਦਾ ਨੂਰ ਚਮਕ ਸਫੈਦ ਅਤੇ ਇਹਰਾਮ ਦਾ ਰੰਗ ਵੀ ਸਫੈਦ ਇਸੇ ਵਾਸਤੇ ਰੱਖਿਆ ਗਿਆ। ਕੋਈ ਹੋਰ ਰੰਗ ਕਿਉਂ ਨਹੀਂ ਰੱਖਿਆ ਗਿਆ? ਸਫੈਦ ਰੰਗ ਦੀ ਇੱਕ ਖੂਬੀ ਹੈ, ਉਹ ਆਪਣੇ ਅੰਦਰ ਕਿਸੇ ਕਿਸਮ ਦੀ ਕੋਈ ਐਨਰਜੀ ਜਾਂ ਕੋਈ ਰੂਹਾਨੀਅਤ ਆਪਣੇ ਅੰਦਰ ਰੋਕ ਕੇ ਨਹੀਂ ਰੱਖਦਾ, ਬਲਕਿ ਬਾਹਰ ਕੱਢ ਦਿੰਦਾ ਹੈ। ਐਸੇ ਵਾਸਤੇ ਪਾਕੀਜ਼ਗੀ ਰੂਹ ਦੇ ਵਾਸਤੇ ਸਫੈਦ ਰੰਗ ਹੀ ਜ਼ਰੂਰੀ ਸੀ। ਅੱਲਾਹ ਤਬਾਰਕ व ਤਆਲਾ ਦਾ ਫਰਮਾਨੇ ਪਾਕ ਹੈ ਕਿ ਬੈਤੁਲ ਮੁਕਦਸ ਨੂੰ ਪਾਕ ਕਰ ਦਿੱਤਾ ਅੱਲਾਹ ਤਾਲਾ ਨੇ, ਲੇਕਿਨ ਬੈਤੁੱਲਾ ਜਿਹੜਾ ਮਕਾਮ ਬੈਤੁਲ ਮੁਕਦਸ ਤੋਂ ਕਈ ਗੁਣਾ ਵੱਧ ਕੇ ਵੇ, ਇਹਨੂੰ ਅੱਲਾਹ ਤਾਲਾ ਨੇ ਖਾਲੀ ਪਾਕ ਹੀ ਨਹੀਂ ਰੱਖਿਆ, ਬਲਕਿ ਇੱਥੇ ਹਰ ਆਉਣ ਵਾਲੇ ਨੂੰ ਗੁਨਾਹਾਂ ਤੋਂ ਪਾਕ ਕੀਤਾ ਜਾਂਦਾ ਹੈ। ਸਾਨੂੰ ਅੱਲਾਹ ਤਬਾਰਕ व ਤਆਲਾ ਦੇ ਨਾਲ ਤਵਾਫ ਕਰਦਿਆਂ ਹੋਇਆਂ ਅੱਲਾਹ ਤਾਲਾ ਦੇ ਕੋਲੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ 7 ਨਾਂ ਜਿਹੜੇ ਨੇ, ਜਿਹੜੇ ਅੱਲਾਹ ਤਬਾਰਕ व ਤਆਲਾ ਨੇ ਹਜ਼ਰਤ ਆਦਮ ਅਲੈਹਿਸਸਲਾਤੁ ਵਸਲਾਮ ਨੂੰ ਸਿਖਾਏ ਸਨ, ਉਹ ਜਿਹੜੇ ਨੇ ਅੱਲਾਹ ਤਾਲਾ ਦੇ ਕੋਲੋਂ ਉਹਨਾਂ ਦੀ ਖੈਰ ਬਰਕਤ, ਉਹਨਾਂ ਦੀ ਆਫੀਅਤ, ਉਹਨਾਂ ਦਾ ਨੂਰ ਸਾਨੂੰ ਮੰਗਣਾ ਚਾਹੀਦਾ, ਕਿਉਂਕਿ ਉਹ ਸਾਡੇ ਗੁਨਾਹ ਜਿਹੜੇ ਨੇ ਉਹਦੇ ਨਾਲ ਹੀ ਪਾਕ ਹੁੰਦੇ ਨੇ। ਅੱਲਾਹ ਸਾਨੂੰ ਆਪਣੇ ਗਲੇ ਦੇ ਨਾਲ ਲਾ ਲਵੇ। ਮੇਰਾ ਪਾਕ ਪਰਵਰਦੀਗਾਰ, ਜਿਵੇਂ ਕਦੀ ਕਦੀ ਬੱਚਾ ਜ਼ਿੱਦ ਕਰਕੇ ਆਪਣੀ ਮਾਂ ਦੇ ਨਾਲ, ਮਾਂ ਨੂੰ ਕਹਿੰਦਾ ਮਾਂ ਮੈਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲੈ, ਅਤੇ ਮਾਂ ਹੱਸ ਕੇ ਬੱਚੇ ਨੂੰ ਪਿਆਰ ਕਰਦੇ ਹੋਏ ਗਲੇ ਨਾਲ ਲਾ ਲੈਂਦੀ ਹੈ। ਇਸੇ ਤਰ੍ਹਾਂ ਸਾਰੇ ਦੁੱਖ ਅਤੇ ਸਾਰੀਆਂ ਤਕਲੀਫਾਂ ਉਸ ਪਾਕ ਪਰਵਰਦੀਗਾਰ ਦੇ ਇੱਕ ਦਫਾ ਆਪਣੇ ਸੀਨੇ ਦੇ ਨਾਲ ਲਾਉਣ ਦੇ ਨਾਲ ਸਾਡੇ ਮੁੱਕ ਜਾਣਗੇ। ਜਿਸ ਤਰ੍ਹਾਂ ਉਹ ਬੱਚਾ ਮਾਂ ਦੇ ਨਾਲ ਲੱਗ ਕੇ ਪੁਰਸਕੂਨ ਹੋ ਜਾਂਦਾ, ਇਸੇ ਤਰ੍ਹਾਂ ਅੱਲਾਹ ਦਾ ਨੂਰ ਜਦੋਂ ਤੁਹਾਨੂੰ ਜਾਂ ਸਾਨੂੰ ਆਪਣੀ ਆਗੋਸ਼ ਵਿੱਚ ਲੈਂਦਾ ਅਤੇ ਫਿਰ ਅੱਲਾਹ ਦਾ ਨੂਰ ਸਾਨੂੰ ਵੀ ਉਸੇ ਤਰ੍ਹਾਂ ਸਾਡੀ ਰੂਹ ਨੂੰ ਸਕੂਨ ਮਿਲਦਾ ਅਤੇ ਸਾਡਾ ਜਿਹੜਾ ਹੈ ਨਾ ਦਿਲ ਜਿਹੜਾ ਵੇ ਉਹ ਅੱਲਾਹ ਤਾਲਾ ਦੇ ਜ਼ਿਕਰ ਦੇ ਨਾਲ ਮੁਤਮਈਨ ਹੋ ਜਾਂਦਾ ਹੈ। ਯਾਨੀ ਅੱਲਾਹ ਦਾ ਜ਼ਿਕਰ ਦਿਲਾਂ ਨੂੰ ਸਕੂਨ ਦਿੰਦਾ ਹੈ। ਹਜ ਇੱਕ ਐਸੀ ਇਬਾਦਤ ਹੈ ਕਿ ਅੱਲਾਹ ਤਬਾਰਕ व ਤਆਲਾ ਦੀ ਜ਼ਾਤ ਆਪਣੇ ਬੰਦਿਆਂ ਨੂੰ ਸੱਦ ਰਹੀ ਹੈ, ਆਓ ਆ ਕੇ ਆਪਣੇ ਆਪਣੇ ਹਿੱਸੇ ਦਾ ਸੁੱਖ ਸਕੂਨ ਲੈ ਜਾਓ, ਰੂਹਾਂ ਨੂੰ ਪਾਕ ਕਰ ਲਓ। ਤਾਈਓ ਤੇ ਜਵਾਬ ਦੇ ਵਿੱਚ ਹਾਜੀ ਕਹਿੰਦੇ ਨੇ ਲੱਬੈਕ ਅੱਲਾਹੁਮਾ ਲੱਬੈਕ ਦੀਆਂ ਸਦਾਵਾਂ ਲਾਉਂਦੇ ਨੇ ਕਿ ਐ ਅੱਲਾਹ ਅਸੀਂ ਹਾਜ਼ਰ ਹਾਂ। ਇਹ ਉਸ ਅੱਲਾਹ ਤਾਲਾ ਦੀ ਗੈਬੀ ਆਵਾਜ਼ ਦੇ ਜਵਾਬ ਦੇ ਵਿੱਚ ਕਹਿ ਰਹੇ ਹੁੰਦੇ ਨੇ ਕਿ ਲੱਬੈਕ ਅੱਲਾਹੁਮਾ ਲੱਬੈਕ, ਐ ਅੱਲਾਹ ਅਸੀਂ ਹਾਜ਼ਰ ਹਾਂ, ਐ ਅੱਲਾਹ ਅਸੀਂ ਹਾਜ਼ਰ ਹਾਂ। ਅੱਲਾਹ नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम।
ਫਲਸਫਾ ਹੱਜ ਦੇ ਵਿੱਚ ਅੱਜ ਅਸੀਂ 7ਵਾਂ ਸੈਸ਼ਨ ਕਰ ਰਹੇ ਹਾਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੁਖਤਲਿਫ ਆਸਮਾਨਾਂ ਦੇ ਵਿੱਚ ਮੁਖਤਲਿਫ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਆਸਮਾਨੀ ਦੁਨੀਆ ਦੇ ਵਿੱਚ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹੈ। ਆਸਮਾਨੀ ਮਲਾਕੂਤ ਦੇ ਉੱਤੇ ਆਪ ਦਾ ਨਾਮ ਅਹਿਮਦ ਜਿਹੜਾ ਹੈ ਉਹ ਜਾਣਿਆ ਜਾਂਦਾ। ਆਸਮਾਨੀ ਜਬਾਰੂਤ ਦੇ ਉੱਤੇ ਆਪ ਦਾ ਨਾਮ ਹਾਮਿਦ। ਚੌਥੇ ਆਸਮਾਨ ਦੇ ਉੱਤੇ ਇੱਕ ਮਕਾਮ ਹੈ ਜਿਹੜਾ ਇਹਨਾਂ ਸਾਰਿਆਂ ਤੋਂ ਹੀ ਅਲੱਗ ਹੈ। ਇੱਥੇ ਅੰਬਿਆ ਅਲੈਹਿਸਸਲਾਤੁ ਵਸਲਾਮ ਨੇ ਅਤੇ ਉੱਥੇ ਆਪ ਦਾ ਨਾਮ ਮਹਿਮੂਦ ਜਿਹੜਾ ਵੀ ਇਸ ਨਾਂ ਦੇ ਨਾਲ ਆਪ ਨੂੰ ਪਹਿਚਾਣਿਆ ਜਾਂਦਾ। ਮਕਾਮੇ ਮਹਿਮੂਦ ਵੀ ਇਸੇ ਜਗ੍ਹਾ ਦੇ ਉੱਤੇ ਹੀ ਹੈ ਜਿਹਦਾ ਕਿ ਅੱਲਾਹ ਤਬਾਰਕ व ਤਆਲਾ ਨੇ ਵਾਅਦਾ ਫਰਮਾਇਆ। ਇਹ ਉਹ ਮਕਾਮੇ ਮਹਿਮੂਦ ਹੈ ਜਿਹਦੇ ਉੱਤੇ ਬੈਤੁਲ ਮਾਮੂਰ ਹੈ ਅਤੇ ਬੈਤੁਲ ਮਾਮੂਰ ਦੇ ਨੀਚੇ ਬੈਤੁੱਲਾ ਸ਼ਰੀਫ ਹੈ ਜਿਹੜਾ ਕਿ ਰੈਪਲੀਕਾ ਵੇ ਬੈਤੁਲ ਮਾਮੂਰ ਦਾ, ਯਾਨੀ ਕਿ ਕਾਪੀ ਹੈ। ਬੈਤੁਲ ਮਾਮੂਰ ਦੇ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਲਾਕਾਤ ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਦੇ ਨਾਲ ਹੋਈ, ਜਿੱਥੇ ਉਹਨਾਂ ਨੇ ਫਰਮਾਇਆ ਕਿ ਮੇਰਾ ਬੇਟਾ ਆ ਗਿਆ, ਮੈਂ ਅੱਜ ਆਪਣੇ ਬੇਟੇ ਨੂੰ ਮਿਲ ਰਿਹਾ ਵਾਂ। ਬੈਤੁਲ ਮਾਮੂਰ ਦੇ ਇਰਦ ਗਿਰਦ ਹਰ ਵਕਤ ਮਲਾਇਕਾ ਤਵਾਫ ਕਰਦੇ ਰਹਿੰਦੇ ਨੇ, ਜਿਸ ਤਰ੍ਹਾਂ ਕਿ ਜ਼ਮੀਨ ਦੇ ਉੱਤੇ ਬੈਤੁੱਲਾ ਸ਼ਰੀਫ ਦਾ ਹਰ ਵਕਤ ਜਿਹੜਾ ਵੇ ਉਹ ਤਵਾਫ ਹੁੰਦਾ। ਇਸੇ ਤਰ੍ਹਾਂ ਮਲਾਇਕਾ ਜਿਹੜੇ ਨੇ ਉਹ ਆਸਮਾਨਾਂ ਦੇ ਉੱਤੇ ਬੈਤੁਲ ਮਾਮੂਰ ਦੇ ਇਰਦ ਗਿਰਦ ਤਵਾਫ ਕਰਦੇ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ, ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਦੀ ਮੁਕੱਦਸ ਰੂਹ ਬੈਤੁਲ ਮਾਮੂਰ ਦੇ ਵਿੱਚ ਹੈ ਵੇ ਅਤੇ ਕੀ ਉਹਨਾਂ ਦੀ ਰੂਹ ਦਾ ਅਕਸ ਜ਼ਮੀਨ ਦੇ ਉੱਤੇ ਖਾਨਾ ਕਾਬਾ ਦੇ ਵਿੱਚ ਨਹੀਂ ਹੈ? ਹਜ਼ਰਤ ਇਸਮਾਈਲ ਅਲੈਹਿਸਸਲਾਤੁ ਵਸਲਾਮ ਦੀ ਏੜੀਆਂ ਦਾ ਰਗੜਨਾ ਯਾਨੀ ਉਹਨਾਂ ਦਾ ਅਕਸ ਅੱਜ ਵੀ ਆਬੇ ਜ਼ਮਜ਼ਮ ਦੇ ਕੂਏ ਦੇ ਉੱਤੇ ਕੀ ਮੌਜੂਦ ਨਹੀਂ ਹੈ? ਹੈ ਵੇ। ਬੀਬੀ ਹਾਜਰਾ ਸਲਾਮੁੱਲਾ ਅਲੈਹਾ ਦਾ ਸਹੀ ਕਰਦਿਆਂ ਹੋਇਆਂ ਅਕਸ ਅੱਜ ਵੀ ਸਫਾ ਮਰਵਾ ਦੇ ਉੱਤੇ ਹੈ ਵੇ। ਇਸੇ ਤਰ੍ਹਾਂ ਸਭ ਸਿੱਦੀਕੀਨ, ਤਮਾਮ ਅੰਬਿਆ ਅਲੈਹਿਸਸਲਾਤੁ ਵਸਲਾਮ, ਤਮਾਮ ਸ਼ੋਹਦਾ, ਤਮਾਮ ਸਾਲਿਹੀਨ, ਸਾਰਿਆਂ ਦਾ ਅਕਸ ਜਿਹੜਾ ਹੈ ਉਹ ਬੈਤੁੱਲਾ ਸ਼ਰੀਫ ਦੇ ਨੂਰ ਦੇ ਨਾਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਜੁੜਿਆ ਹੋਇਆ ਹੈ ਵੀ। 7 ਜਹਾਨ ਨੇ, ਸਾਨੂੰ 4 ਜਹਾਵਾਂ ਦੇ ਨਾਂ ਦਾ ਪਤਾ ਹੈ, ਬਾਕੀਆਂ ਦੇ ਨਾਂ ਅੱਲਾ ਹੀ ਜਾਣਦਾ। ਪਹਿਲਾ ਨਾਸੂਤ, ਜਬਰੂਤ, ਮਲਾਕੂਤ, ਲਾਹੂਤ। ਜ਼ੈਫਾ ਬਿਨ ਯਮਾਨ ਨੂੰ ਆਪ ਨੇ ਦੱਸੇ ਸਨ ਸਾਰੇ ਨਾਂ, ਪਰ ਆਪ ਨੂੰ ਕਿਸੇ ਹੋਰ ਨੂੰ ਦੱਸਣ ਤੋਂ ਮਨ੍ਹਾ ਫਰਮਾ ਦਿੱਤਾ ਸੀ। ਇਸੇ ਵਾਸਤੇ ਹੁਜ਼ੈਫਾ ਬਿਨ ਯਮਾਨ ਕੋਲੋਂ ਜਦੋਂ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਨਾਮ ਕਿਸੇ ਹੋਰ ਨੂੰ ਨਹੀਂ ਦੱਸ ਸਕਦਾ। 7 ਚੱਕਰਾਂ ਦੇ ਨਾਂ ਰੂਹਾਨੀਅਤ ਦੇ ਜਿਹੜੇ ਦਰਵਾਜ਼ੇ ਨੇ ਨਾ ਉਹਨਾਂ ਦੇ ਨਾਲ ਹੀ ਜੁੜੇ ਹੋਏ ਨੇ। ਯਾਨੀ ਪਹਿਲਾ ਚੱਕਰ ਜਿਹੜਾ ਵੇ ਉਹਦਾ ਨਾਮ ਜਿਹੜਾ ਵੇ ਕਲਬ, ਦੂਸਰੇ ਚੱਕਰ ਦਾ ਨਾਮ ਰੂਹੀ, ਤੀਸਰੇ ਦਾ ਸਿਰੀ, ਚੌਥੇ ਦਾ ਖਫੀ, ਪੰਜਵੇਂ ਦਾ ਅਖਫਾ, 6ਵੇਂ ਦਾ ਅੰਨਾ ਅਤੇ 7ਵੇਂ ਦਾ ਨਫਸ। 7ਵੇਂ ਚੱਕਰ ਨੂੰ ਜਦੋਂ ਪੂਰਾ ਕਰ ਲਿਆ ਜਾਂਦਾ ਅਤੇ ਫਿਰ ਇਨਾਮ ਦੇ ਤੌਰ 'ਤੇ ਆਬੇ ਜ਼ਮਜ਼ਮ ਯਾਨੀ ਕਿ ਆਬੇ ਹਯਾਤ ਅੱਲਾਹ ਤਬਾਰਕ व ਤਆਲਾ ਦੀ ਤਰਫੋਂ ਇਨਸਾਨਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਆਬੇ ਹਯਾਤ ਜਾਵਿਦਾਂ ਜ਼ਿੰਦਗੀ ਯਾਨੀ ਰੂਹਾਨੀਅਤ ਜਿਹੜੀ ਹੈ ਉਹ ਇਨਸਾਨ ਨੂੰ ਹਾਸਲ ਹੁੰਦੀ ਹੈ। ਅਮਰੇ ਇਲਾਹੀ ਜਦੋਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਤਰ ਜਾਂਦਾ ਹੈ ਅਤੇ ਫਿਰ ਇਨਸਾਨ ਅੱਲਾਹ ਤਬਾਰਕ व ਤਆਲਾ ਦੇ ਅਮਰ ਦੇ ਨਾਲ ਅਮਰ ਹੋ ਜਾਂਦੇ ਨੇ। ਜਦੋਂ ਇਨਸਾਨ ਆਪਣੇ ਸਾਰੇ ਰੰਗ ਬਰੰਗੇ ਲਿਬਾਸ, ਕੀਮਤੀ ਲਿਬਾਸ ਉਤਾਰ ਕੇ ਤਵਾਫ ਵਿੱਚ ਜਾਂਦਾ ਹੈ ਅਤੇ ਅੱਲਾਹ ਤਾਲਾ ਦੀ ਜ਼ਾਤ ਕੁਰਾਨ ਪਾਕ ਵਿੱਚ ਫਰਮਾਉਂਦੀ ਹੈ ਕਿ ਸਾਰਿਆਂ ਰੰਗਾਂ ਦੇ ਵਿੱਚੋਂ ਅੱਲਾਹ ਦਾ ਰੰਗ ਹੀ ਸਭ ਤੋਂ ਬਿਹਤਰ ਹੈ। ਅੱਲਾਹ ਦਾ ਨੂਰ ਚਮਕ ਸਫੈਦ ਅਤੇ ਇਹਰਾਮ ਦਾ ਰੰਗ ਵੀ ਸਫੈਦ ਇਸੇ ਵਾਸਤੇ ਰੱਖਿਆ ਗਿਆ।
ਕੋਈ ਹੋਰ ਰੰਗ ਕਿਉਂ ਨਹੀਂ ਰੱਖਿਆ ਗਿਆ? ਸਫੈਦ ਰੰਗ ਦੀ ਇੱਕ ਖੂਬੀ ਹੈ, ਉਹ ਆਪਣੇ ਅੰਦਰ ਕਿਸੇ ਕਿਸਮ ਦੀ ਕੋਈ ਐਨਰਜੀ ਜਾਂ ਕੋਈ ਰੂਹਾਨੀਅਤ ਆਪਣੇ ਅੰਦਰ ਰੋਕ ਕੇ ਨਹੀਂ ਰੱਖਦਾ, ਬਲਕਿ ਬਾਹਰ ਕੱਢ ਦਿੰਦਾ ਹੈ। ਐਸੇ ਵਾਸਤੇ ਪਾਕੀਜ਼ਗੀ ਰੂਹ ਦੇ ਵਾਸਤੇ ਸਫੈਦ ਰੰਗ ਹੀ ਜ਼ਰੂਰੀ ਸੀ। ਅੱਲਾਹ ਤਬਾਰਕ व तआला ਦਾ ਫਰਮਾਨੇ ਪਾਕ ਹੈ ਕਿ ਬੈਤੁਲ ਮੁਕਦਸ ਨੂੰ ਪਾਕ ਕਰ ਦਿੱਤਾ ਅੱਲਾਹ ਤਾਲਾ ਨੇ। ਲੇਕਿਨ ਬੈਤੁल्ला ਜਿਹੜਾ ਮਕਾਮ ਹੈ ਬੈਤੁਲ ਮੁਕਦਸ ਤੋਂ ਕਈ ਗੁਣਾ ਵੱਧ ਕੇ ਵੇ, ਇਹਨੂੰ ਅੱਲਾਹ ਤਾਲਾ ਨੇ ਖਾਲੀ ਪਾਕ ਹੀ ਨਹੀਂ ਰੱਖਿਆ, ਬਲਕਿ ਇੱਥੇ ਹਰ ਆਉਣ ਵਾਲੇ ਨੂੰ ਗੁਨਾਹਾਂ ਤੋਂ ਪਾਕ ਕੀਤਾ ਜਾਂਦਾ ਹੈ। ਸਾਨੂੰ ਅੱਲਾਹ ਤਬਾਰਕ व तआला ਦੇ ਨਾਲ ਵਾਫ ਕਰਦਿਆਂ ਹੋਇਆਂ ਅੱਲਾਹ ਤਾਲਾ ਦੇ ਕੋਲੋਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ 7 ਨਾਂ ਜਿਹੜੇ ਨੇ, ਜਿਹੜੇ ਅੱਲਾਹ ਤਬਾਰਕ व तआला ਨੇ ਹਜ਼ਰਤ ਆਦਮ अलैहिस्सलातु वस्सलाम ਨੂੰ ਸਿਖਾਏ ਸਨ, ਉਹ ਜਿਹੜੇ ਨੇ ਅੱਲਾਹ ਤਾਲਾ ਦੇ ਕੋਲੋਂ ਉਹਨਾਂ ਦੀ ਖੈਰ ਬਰਕਤ, ਉਹਨਾਂ ਦੀ ਆਫੀਅਤ, ਉਹਨਾਂ ਦਾ ਨੂਰ ਸਾਨੂੰ ਮੰਗਣਾ ਚਾਹੀਦਾ, ਕਿਉਂਕਿ ਉਹ ਸਾਡੇ ਗੁਨਾਹ ਜਿਹੜੇ ਨੇ ਉਹਦੇ ਨਾਲ ਹੀ ਪਾਕ ਹੁੰਦੇ ਨੇ। ਅੱਲਾਹ ਸਾਨੂੰ ਆਪਣੇ ਗਲੇ ਦੇ ਨਾਲ ਲਾ ਲਵੇ। ਮੇਰਾ ਪਾਕ ਪਰਵਰਦੀਗਾਰ, ਜਿਵੇਂ ਕਦੀ ਕਦੀ ਬੱਚਾ ਜ਼ਿੱਦ ਕਰਕੇ ਆਪਣੀ ਮਾਂ ਦੇ ਨਾਲ, ਮਾਂ ਨੂੰ ਕਹਿੰਦਾ ਮਾਂ ਮੈਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲੈ, ਅਤੇ ਮਾਂ ਹੱਸ ਕੇ ਬੱਚੇ ਨੂੰ ਪਿਆਰ ਕਰਦੇ ਹੋਏ ਗਲੇ ਨਾਲ ਲਾ ਲੈਂਦੀ ਹੈ। ਇਸੇ ਤਰ੍ਹਾਂ ਸਾਰੇ ਦੁੱਖ ਅਤੇ ਸਾਰੀਆਂ ਤਕਲੀਫਾਂ ਉਸ ਪਾਕ ਪਰਵਰਦੀਗਾਰ ਦੇ ਇੱਕ ਦਫਾ ਆਪਣੇ ਸੀਨੇ ਦੇ ਨਾਲ ਲਾਉਣ ਦੇ ਨਾਲ ਸਾਡੇ ਮੁੱਕ ਜਾਣਗੇ। ਜਿਸ ਤਰ੍ਹਾਂ ਉਹ ਬੱਚਾ ਮਾਂ ਦੇ ਨਾਲ ਲੱਗ ਕੇ ਪੁਰਸਕੂਨ ਹੋ ਜਾਂਦਾ, ਇਸੇ ਤਰ੍ਹਾਂ ਅੱਲਾਹ ਦਾ ਨੂਰ ਜਦੋਂ ਤੁਹਾਨੂੰ ਜਾਂ ਸਾਨੂੰ ਆਪਣੀ ਆਹੋਸ਼ ਵਿੱਚ ਲੈਂਦਾ, ਅਤੇ ਫਿਰ ਅੱਲਾਹ ਦਾ ਨੂਰ ਸਾਨੂੰ ਵੀ ਉਸੇ ਤਰ੍ਹਾਂ ਸਾਡੀ ਰੂਹ ਨੂੰ ਸਕੂਨ ਮਿਲਦਾ, ਅਤੇ ਸਾਡਾ ਜਿਹੜਾ ਹੈ ਨਾ ਦਿਲ ਜਿਹੜਾ ਵੇ ਉਹ ਅੱਲਾਹ ਤਾਲਾ ਦੇ ਜ਼ਿਕਰ ਦੇ ਨਾਲ ਮੁਤਮਈਨ ਹੋ ਜਾਂਦਾ ਹੈ। ਯਾਨੀ ਅੱਲਾਹ ਦਾ ਜ਼ਿਕਰ ਦਿਲਾਂ ਨੂੰ ਸਕੂਨ ਦਿੰਦਾ ਹੈ। ਹਜ ਇੱਕ ਐਸੀ ਇਬਾਦਤ ਹੈ ਕਿ ਅੱਲਾਹ ਤਬਾਰਕ व तआला ਦੀ ਜ਼ਾਤ ਆਪਣੇ ਬੰਦਿਆਂ ਨੂੰ ਸੱਦ ਰਹੀ ਹੈ, ਆਓ ਆ ਕੇ ਆਪਣੇ ਆਪਣੇ ਹਿੱਸੇ ਦਾ ਸੁੱਖ ਸਕੂਨ ਲੈ ਜਾਓ, ਰੂਹਾਂ ਨੂੰ ਪਾਕ ਕਰ ਲਓ। ਤਾਈਓ ਤੇ ਜਵਾਬ ਦੇ ਵਿੱਚ ਹਾਜੀ ਕਹਿੰਦੇ ਨੇ ਲੱਬੈਕ ਅੱਲਾਹੁਮਾ ਲੱਬੈਕ ਦੀਆਂ ਸਦਾਵਾਂ ਲਾਉਂਦੇ ਨੇ ਕਿ ਐ ਅੱਲਾਹ ਅਸੀਂ ਹਾਜ਼ਰ ਹਾਂ। ਇਹ ਉਸ ਅੱਲਾਹ ਤਾਲਾ ਦੀ ਗੈਬੀ ਆਵਾਜ਼ ਦੇ ਜਵਾਬ ਦੇ ਵਿੱਚ ਕਹਿ ਰਹੇ ਹੁੰਦੇ ਨੇ ਕਿ ਲੱਬੈਕ ਅੱਲਾਹੁਮਾ ਲੱਬੈਕ, ਐ ਅੱਲਾਹ ਅਸੀਂ ਹਾਜ਼ਰ ਹਾਂ, ਐ ਅੱਲਾਹ ਅਸੀਂ ਹਾਜ਼ਰ ਹਾਂ। ਅੱਲਾਹ ਦਾ ਨੂਰ ਮੌਜਿਜ਼ਨ ਹੈ, ਆਓ ਤੇ ਆ ਕੇ ਲੈ ਜਾਓ। ਇਸ ਗੈਬੀ ਆਵਾਜ਼ ਦਾ ਜਵਾਬ ਹਾਜੀ ਤਲਬੀਏ ਦੀ ਸ਼ਕਲ ਦੇ ਵਿੱਚ ਦੇ ਰਹੇ ਹੁੰਦੇ ਨੇ, ਅਤੇ ਅੱਲਾਹ ਦੀ ਜ਼ਾਤ ਫਰਮਾ ਰਹੀ ਹੁੰਦੀ, ਆਓ ਬਖਸ਼ਿਸ਼ ਲੈ ਜਾਓ। ਮੁਹੱਬਤ ਦਾ ਸਮੁੰਦਰ ਤੁਹਾਡੇ ਦਿਲਾਂ ਦੇ ਅੰਦਰ ਉਬਲ ਪੈਂਦਾ, ਅਤੇ ਇਹੋ ਹੀ ਮੁਹੱਬਤ ਮਾਰਫਤ ਇਲਾਹੀ ਦਾ ਦਰਵਾਜ਼ਾ ਹੈ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਸੱਚ ਹੈ, ਮੈਂ ਉਹਦੇ 'ਤੇ ਈਮਾਨ ਲਿਆਂਦਾ। ਅੱਲਾਹ ਦੇ ਰਸੂਲ ਦੀ ਅਤਾਅਤ ਕਰੋ, ਔਰ ਉਹ ਜੋ ਕਹਿਣ ਉਹ ਮੰਨੋ, ਔਰ ਉਲੁਲ ਅਮਰ ਦੀ ਅਤਾਅਤ ਰਸੂਲ ਦਾ ਇਨਾਮ ਹੈ। ਕਿਸੇ ਨੇ ਆਪ ਨੂੰ ਪੁੱਛਿਆ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਕਿ ਤੁਸੀਂ ਸਭ ਤੋਂ ਜ਼ਿਆਦਾ ਕਿਹਦੇ ਨਾਲ ਮੁਹੱਬਤ ਕਰਦੇ ਹੋ? ਆਪ ਨੇ ਫਰਮਾਇਆ ਅਲੀ ਨਾਲ। ਫਿਰ ਆਪ ਨੇ ਫਰਮਾਇਆ ਅਲੀ ਦੀ ਬੀਵੀ ਨਾਲ। ਫਿਰ ਆਪ ਨੇ ਫਰਮਾਇਆ ਅਲੀ ਦੇ ਬੱਚਿਆਂ ਹਸਨ ਅਤੇ ਹੁਸੈਨ ਨਾਲ। ਹੁਣ ਦੇਖਣ ਵਾਲੀ ਗੱਲ ਹੈ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦਾ ਕੀ ਹਾਲ ਸੀ, ਕੀ ਮਿਆਰ ਸੀ ਹਜ਼ਰਤ ਅਲੀ ਦੇ ਨਾਲ ਅਤੇ ਉਹਨਾਂ ਦੀ ਔਲਾਦ ਦੇ ਨਾਲ ਮੁਹੱਬਤ ਦਾ। ਅਗਰ ਗੌਰ ਕਰੀਏ ਤਾਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਦੇ ਉੱਤੇ ਹਜ਼ਰਤ ਅਲੀ ਕਰਮੁੱਲਾ ਵਜਹੋ ਨੇ ਅੱਖਾਂ ਖੋਲ੍ਹੀਆਂ ਅਤੇ ਚਿਹਰਾ ਮੁਸਤਫਾ ਦੇਖਿਆ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜ਼ਬਾਨੇ ਅਤਹਰ ਉਹਨਾਂ ਦੇ ਮੂੰਹ ਦੇ ਵਿੱਚ ਪਾ ਕੇ ਉਹਨਾਂ ਨੂੰ ਗੁੜਤੀ ਦਿੱਤੀ। ਫਿਰ ਵੱਡੇ ਹੋਏ
ਤੇ ਨਬੂਵਤ ਦੇ ਵਿੱਚ ਸਭ ਤੋਂ ਪਹਿਲੇ ਆਪ ਦੀ ਹਿਮਾਇਤ ਦਾ ਐਲਾਨ ਕੀਤਾ ਕਮ ਸਿਨੀ ਵਿੱਚ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹਰ ਗਜ਼ਵੇ ਦੇ ਵਿੱਚ ਨਾਲ ਸ਼ਾਮਿਲ ਰਹੇ ਤੇ ਆਖਰੀ ਗੁਸਲ ਵੀ ਆਪ ਨੇ ਹੀ ਦਿੱਤਾ ਔਰ ਆਪ ਦੀ ਨਮਾਜ਼ ਜਨਾਜ਼ਾ ਵੀ ਆਪ ਨੇ ਹੀ ਪੜ੍ਹਾਈ। ਔਰ ਲਹਦ ਦੇ ਵਿੱਚ ਵੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਸਮ ਅਤਹਰ ਨੂੰ ਆਪਣੇ ਹੱਥਾਂ ਦੇ ਨਾਲ ਹਜ਼ਰਤ ਅਲੀ ਕਰਮੁੱਲਾ ਵਜਹੂ ਨੇ ਉਤਾਰਿਆ। ਫਾਤਿਹ ਖੈਬਰ ਔਰ ਹਰ ਜੰਗ ਦੇ ਵਿੱਚ ਕੁਫਾਰ ਨੂੰ ਸਭ ਤੋਂ ਜ਼ਿਆਦਾ ਵਾਸਲੇ ਜਹੰਨਮ ਕਰਨ ਵਾਲੇ ਵਸੀਏ ਰਸੂਲ ਅੱਲਾਹ ਤਾਲਾ ਦੇ ਨਬੀ ਨੇ ਆਪ ਨੂੰ ਆਪਣਾ ਵਸੀ ਮੁਕਰਰ ਕੀਤਾ, ਜੰਨਤ ਦੇ ਸਰਦਾਰ ਕਰਾਰ ਪਾਏ ਗਏ। ਹਜ਼ਰਤ ਹਮੇਸ਼ਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਨਾਲ ਰਹੇ। ਹਜ਼ਰਤ ਅਲੀ ਕਰਮੁੱਲਾ ਵਜਹੂ ਨੇ ਇੱਕ ਜਗ੍ਹਾ 'ਤੇ ਫਰਮਾਇਆ ਕਿ ਮੈਂ ਇਸ ਤਰ੍ਹਾਂ ਹਜ਼ੂਰ ਦੇ ਨਾਲ ਰਿਹਾ ਵਾਂ ਜਿਸ ਤਰ੍ਹਾਂ ਊਂਟਣੀ ਦਾ ਬੱਚਾ ਉਹਦੇ ਨਾਲ ਰਹਿੰਦਾ। ਚਾਦਰੇ ਤਤਹੀਰ ਤੋਂ ਲੈ ਕੇ ਖੁੰਮੇ ਗਦੀਰ ਤੱਕ, ਦਾਵਤ ਜ਼ੁਲ ਅਸ਼ੀਰਾ ਤੇ ਜ਼ਾਹਿਰੀ ਪਰਦਾ ਕਰਨ ਤੱਕ ਇਹ ਰਿਸ਼ਤੇਦਾਰੀ ਦਾ ਹੀ ਸਾਥ ਨਹੀਂ ਬਲਕਿ ਅਤਾ ਦੀ ਗੱਲ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਜ਼ਦੀਕ ਜਿੰਨਾ ਆਪ ਰਹੇ ਉਹਨਾਂ ਹਜ਼ੂਰ ਦੀ ਤਜੱਲੀਆਤ ਤੋਂ ਆਪ ਫੈਜ਼ਯਾਬ ਹੋਏ। ਕੁੱਲੇ ਈਮਾਨ ਆਪ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ। ਗਜ਼ਵਾ-ਏ ਅਹਜ਼ਾਬ ਦੇ ਵਿੱਚ ਜਦੋਂ ਅਬਦੁਲ ਵਦ ਲਈਨ ਨੇ ਸ਼ਾਨ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਗੁਸਤਾਖੀ ਕੀਤੀ ਔਰ ਆਪ ਦੇ ਖੈਮੇ ਦੇ ਕੋਲ ਆ ਕੇ ਉਹਨੇ ਬਕਵਾਸ ਕੀਤੀ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਲਹਿਜਾ ਕਦੀ ਵੀ ਇੰਨਾ ਤਲਖ ਨਹੀਂ ਸੀ ਹੋਇਆ ਜਿੰਨਾ ਉਸ ਦਿਨ ਹੋਇਆ ਕਿ ਉਸ ਬਦਬਖਤ ਦੇ ਅਲਫਾਜ਼ ਸੁਣ ਕੇ ਆਪ ਦਾ ਚਿਹਰਾ ਗੁੱਸੇ ਦੇ ਨਾਲ ਸੁਰਖ ਹੋ ਗਿਆ। ਆਪ ਨੇ ਫਰਮਾਇਆ ਕਿ ਇਸ ਕੁੱਤੇ ਵਾਸਤੇ ਕੌਣ ਜਾਏਗਾ। ਸ਼ਕਾਤ ਸ਼ਰੀਫ ਬੁਖਾਰੀ ਸ਼ਰੀਫ ਦੇ ਵਿੱਚ ਇਹ ਜੁਮਲੇ ਮੌਜੂਦ ਨੇ ਕਿ ਉਸ ਕੁੱਤੇ ਵਾਸਤੇ ਕੌਣ ਜਾਏਗਾ। ਆਪ ਨੇ 3 ਮਰਤਬਾ ਇਹ ਅਲਫਾਜ਼ ਦੁਹਰਾਏ। ਤਿੰਨੋਂ ਮਰਤਬਾ ਹਜ਼ਰਤ ਅਲੀ ਹੀ ਖੜੇ ਹੋਏ। ਆਪ ਨੇ ਹਰ ਮਰਤਬਾ ਆਪ ਨੂੰ ਬਿਠਾ ਦਿੱਤਾ। ਹੁਣ ਇਹ ਵੀ ਇੱਕ ਗੱਲ ਸੋਚਣ ਵਾਲੀ ਸੀ ਕਿ ਅਬਦੁਲ ਵਦ 1000 ਬੰਦਿਆਂ ਦੇ ਉੱਤੇ ਇਕੱਲਾ ਭਾਰੀ ਸੀ ਤੇ ਉਹ ਕਦੀ ਵੀ ਕਿਸੇ ਤੋਂ ਸ਼ਿਕਸਤ ਖੁਰਦਾ ਨਹੀਂ ਸੀ ਹੋਇਆ। ਬੜਾ ਨਾਮੀ ਗ੍ਰਾਮੀ ਪਹਿਲਵਾਨ ਸੀ ਕੁਫਾਰ ਮੱਕਾ ਦਾ ਤੇ ਕਿਸੇ ਵੀ ਦੂਸਰੇ ਬੰਦੇ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਉਹਦੇ ਮੁਕਾਬਲੇ ਦੇ ਵਿੱਚ ਜਾਂਦਾ, ਕਿਉਂਕਿ ਉਹਦੇ ਮੁਕਾਬਲੇ ਵਿੱਚ ਜਾਣਾ ਯਕੀਨੀ ਮੌਤ ਸੀ। ਇਸ ਵਾਸਤੇ ਸਾਰੇ ਖਾਮੋਸ਼ ਸਨ। ਮਗਰ ਤਿੰਨੋਂ ਦਫਾ ਹਜ਼ਰਤ ਅਲੀ ਕਰਮੁੱਲਾ ਵਜਹੂ ਨੇ ਹੱਥ ਖੜਾ ਕੀਤਾ ਔਰ ਖੁਦ ਵੀ ਖੜੇ ਹੋ ਗਏ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਵਾਬ ਵਿੱਚ ਕਿਹਾ, ਹਾਂ ਮੈਂ ਹੈ ਵਾਂ। ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਤਲਵਾਰ ਜ਼ੁਲਫਕਾਰ, ਆਪਣਾ ਲਿਬਾਸ, ਆਪਣਾ ਅਮਾਮਾ, ਆਪਣਾ ਘੋੜਾ ਦੇ ਕੇ ਤੇ ਆਪ ਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕਰਕੇ ਦੁਸ਼ਮਣ ਖੁਦਾ ਤੇ ਦੁਸ਼ਮਣ ਰਸੂਲ ਦੇ ਮੁਕਾਬਲੇ ਦੇ ਉੱਤੇ ਭੇਜਿਆ ਔਰ ਫਰਮਾਇਆ ਕਿ ਅੱਜ ਕੁੱਲੇ ਈਮਾਨ ਕੁੱਲੇ ਕੁਫਰ ਦੇ ਮੁਕਾਬਲੇ ਦੇ ਵਿੱਚ ਜਾ ਰਿਹਾ ਹੈ। ਫਿਰ ਆਪ ਨੇ ਫਰਮਾਇਆ ਕਿ ਅਲੀ ਦੀ ਇੱਕ ਜ਼ਰਬ ਸਕਲੈਨ ਦੀ ਇਬਾਦਤ ਨਾਲੋਂ ਬਿਹਤਰ ਹੈ। ਕੁਰਾਨ ਪਾਕ ਦੀ ਇੱਕ ਆਇਤ ਮੁਬਾਰਕਾ ਵੇ ਕਿ ਐ ਨਬੀ ਇਹ ਲੋਕ ਕਹਿੰਦੇ ਨੇ ਕਿ ਅਸੀਂ ਈਮਾਨ ਲੈ ਆਏ, ਤੁਸੀਂ ਇਹਨਾਂ ਨੂੰ ਕਹਿ ਦੇਵੋ ਕਿ ਇਹ ਇਸਲਾਮ ਲਿਆਏ ਨੇ, ਇਹਨਾਂ ਨੇ ਅਜੇ ਈਮਾਨ ਨਹੀਂ ਲਿਆਂਦਾ। ਤੇ ਜਦੋਂ ਉਹਨਾਂ ਦੇ ਦਿਲਾਂ ਦੇ ਵਿੱਚ ਈਮਾਨ ਉਤਰ ਗਿਆ ਤੇ ਉਹ ਮੋਮਨ ਬਣ ਗਏ। ਤੇ ਮੋਮਨਾਂ ਦਾ ਸਰਦਾਰ ਕੌਣ ਹੈ? ਅਮੀਰੁਲ ਮੋਮਿਨੀਨ, ਯਾਨੀ ਮੋਮਨਾਂ ਦਾ ਈਮਾਨ ਰੋਸ਼ਨ ਹੋਇਆ ਅਮੀਰ ਦੇ ਈਮਾਨ ਦੀ ਰੋਸ਼ਨੀ ਦੇ ਨਾਲ ਤੇ ਅਮੀਰ ਦਾ ਈਮਾਨ ਰੋਸ਼ਨ ਹੋਇਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨੂਰ ਦੇ ਨਾਲ। ਅਮੀਰੁਲ ਮੋਮਿਨੀਨ ਦਾ ਮਕਾਮ ਇਹ ਵੇ ਕਿ ਉਹ ਨਬੀ ਕਰੀਮ ਦੇ ਨੂਰ ਦੇ ਨਾਲ ਨੂਰੀ ਨੇ, ਹੁਜਤੁਲ ਕੁਬਰਾ, ਆਇਤੁਲ ਕੁਬਰਾ ਨੇ। ਪਰ ਹਜ਼ੂਰ ਦੇ ਸਾਹਮਣੇ ਹੱਥ ਜੋੜ ਕੇ ਨਮ ਅੱਖਾਂ ਦੇ ਨਾਲ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਕਹਿੰਦੇ ਨੇ ਕਿ ਮੈਂ ਤੁਹਾਡੇ ਗੁਲਾਮਾਂ ਦਾ ਵੀ ਗੁਲਾਮ ਹਾਂ
ਤੇ ਨਬੀ ਦੀਆਂ ਜੁੱਤੀਆਂ ਆਪਣੇ ਇਮਾਮੇ ਦੇ ਨਾਲ ਸਾਫ਼ ਕਰਦੇ ਨੇ। ਇਹ ਵੇ ਮਕਾਮੇ ਮੁਸਤਫਾ ਕਿ ਹੁਜਤੁल्ला ਆਇਤੁल्ला ਹਿਲ ਕੁਬਰਾ। ਹਜ਼ੂਰ ਦੇ ਜੁੱਤੀਆਂ ਸਾਫ਼ ਕਰਦੇ ਨੇ ਤੇ ਸਾਦਤ ਮੰਦੀ ਸਮਝਦੇ ਨੇ। ਇਹ ਰਸਤਾ ਜਿਹੜਾ ਨਾ ਇਹ ਮਾਰਫਤ ਵੱਲ ਖੁੱਲ੍ਹਦਾ ਹੈ। ਐਵੇਂ ਮਕਾਮੇ ਅਲੀ ਕਰਮੁੱਲਾ ਵਜਹੂ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਹਿਰੇ ਇਲਮ ਦਾ ਦਰਵਾਜ਼ਾ ਨੇ। ਤੇ ਇਹ ਦਰਵਾਜ਼ਾ ਜਿਹੜਾ ਹੈ ਇਹ ਮਾਰਫਤ ਦੇ ਇਸਰਾਰਾਂ ਦੇ ਵਿੱਚ ਅੱਲਾਹ ਤਬਾਰਕ व ਤਾਲਾ ਦੇ ਪਾਕੋ ਪਾਕੀਜ਼ਾ ਘਰ ਦੇ ਅੰਦਰ ਬੈਤੁੱਲਾ ਸ਼ਰੀਫ ਦੇ ਅੰਦਰ ਖੁੱਲ੍ਹਦਾ। ਐਵੇਂ 7 ਤਵਾਫਾਂ ਦਾ ਰਾਜ਼। ਚਸ਼ਮਾ ਜ਼ਮਜ਼ਮ ਦਾ ਪਾਣੀ ਇਹ ਕੀ ਹੈ? ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਲਾਮ ਨੇ ਲਕੋ ਦਕ ਸਹਿਰਾ ਬੇਆਬੋ ਗਿਆ, ਯਾਨੀ ਨਾ ਉੱਥੇ ਪਾਣੀ ਸੀ ਨਾ ਕੋਈ ਦਰਖਤ ਸਾਇਆਦਾਰ ਸੀ। ਉੱਥੇ ਆਪਣੇ ਛੋਟੇ ਜਿਹੇ ਮਾਸੂਮ ਬੱਚੇ ਤੇ ਆਪਣੀ ਬੀਬੀ ਹਾਜਰਾ ਸਲਾਮੁੱਲਾਹ ਅਲੈਹਾ ਨੂੰ ਤਨਹਾ ਛੋੜ ਕੇ ਚਲੇ ਗਏ। ਅੱਲਾ ਦੇ ਹੁਕਮ ਨੂੰ ਬਜਾ ਲਿਆਂਦੇ ਹੋਏ, ਅੱਲਾ ਦੇ ਹੁਕਮ ਦੇ ਮੁਤਾਬਿਕ ਜੋ ਅੱਲਾ ਨੇ ਕਿਹਾ ਸੀ ਉਹਦੇ 'ਤੇ ਅਮਲ ਕਰਦੇ ਹੋਏ ਉਹਨਾਂ ਨੂੰ ਉੱਥੇ ਛੱਡ ਆਏ। ਕੜੀ ਧੁੱਪ ਸੀ, ਜਲਦੀ ਹੋਈ ਰੇਤ ਸੀ, ਮਾਂ ਦਾ ਦੁੱਧ ਸੁੱਕ ਚੁੱਕਿਆ ਸੀ। ਸ਼ਿੱਦਤ ਪਿਆਸ ਜਿਹੜੀ ਹੈ ਬੀਬੀ ਹਾਜਰਾ ਸਲਾਮੁੱਲਾਹ ਅਲੈਹਾ ਨੇ ਸਫਾ ਮਰਵਾ ਦੇ 7 ਚੱਕਰ ਲਾਏ। ਅੱਲਾ ਚਾਹੁੰਦਾ ਤੇ ਕੀ ਪਹਿਲੇ ਚੱਕਰ ਦੇ ਵਿੱਚ ਚਸ਼ਮਾ ਹਯਾਤ ਜ਼ਮਜ਼ਮ ਨਹੀਂ ਸੀ ਫੁੱਟ ਸਕਦਾ, ਲੇਕਿਨ ਹਿਕਮਤ ਇਲਾਹੀ ਸੀ। 7ਵੇਂ ਚੱਕਰ ਦੇ ਵਿੱਚ ਚਸ਼ਮਾ ਜ਼ਮਜ਼ਮ ਹਜ਼ਰਤ ਇਸਮਾਈਲ ਅਲੈਹਿਸਸਲਾਤੁ ਵਸਲਾਮ ਦੀ ਏੜੀਆਂ ਦੀ ਰਗੜ ਦੇ ਨਾਲ ਉਬਲ ਪਿਆ। ਇਹਦੇ ਵਿੱਚ ਸਭ ਨਾਲੋਂ ਅਹਿਮ ਚੀਜ਼ ਕੀ ਹੈ? ਪਿਆਸ। ਅਗਲੇ ਸੈਸ਼ਨ ਦੇ ਵਿੱਚ ਇਨਸ਼ਾ ਅੱਲਾ ਅਸੀਂ ਇਸ ਦੇ ਉੱਤੇ ਤਫਸੀਲੀ ਗੱਲ ਕਰਾਂਗੇ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਉਹ ਸੱਚ ਹੈ, ਮੈਂ ਉਹਦੇ 'ਤੇ ਈਮਾਨ ਲਿਆਂਦਾ। ਨਸੱਲੀ ਅਲਾ ਰਸੂਲਿਹਿਲ ਕਰੀਮ ਅਮਾ नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। फलसफा हज का अज साडा 8वां सैशन है। आयत कुरानी है, ए ईमान वालियो अल्लाह ते अल्लाह दे रसूल दी अतात करो और वो जो कहन वो मनो, और उलुल अमर दी अतात रसूल दा इनाम है। ਕਿਸੇ ਨੇ ਆਪ ਨੂੰ ਪੁੱਛਿਆ ਸੱਲੱਲਾਹੁ ਅਲੈਹਿ ਵਸੱਲਮ ਕੋਲੋਂ ਕਿ ਤੁਸੀਂ ਸਭ ਤੋਂ ਜ਼ਿਆਦਾ ਕਿਹਦੇ ਨਾਲ ਮੁਹੱਬਤ ਕਰਦੇ ਹੋ? ਆਪ ਨੇ ਫਰਮਾਇਆ ਅਲੀ ਨਾਲ। ਫਿਰ ਆਪ ਨੇ ਫਰਮਾਇਆ ਅਲੀ ਦੀ ਬੀਵੀ ਨਾਲ। ਫਿਰ ਆਪ ਨੇ ਫਰਮਾਇਆ ਅਲੀ ਦੇ ਬੱਚਿਆਂ ਹਸਨ ਤੇ ਹੁਸੈਨ ਨਾਲ। ਹੁਣ ਦੇਖਣ ਵਾਲੀ ਗੱਲ ਹੈ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦਾ ਕੀ ਹਾਲ ਸੀ, ਕੀ ਮਿਆਰ ਸੀ ਹਜ਼ਰਤ ਅਲੀ ਦੇ ਨਾਲ ਤੇ ਉਹਨਾਂ ਦੀ ਔਲਾਦ ਦੇ ਨਾਲ ਮੁਹੱਬਤ ਦਾ। ਅਗਰ ਗੌਰ ਕਰੀਏ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਦੇ ਉੱਤੇ ਹਜ਼ਰਤ ਅਲੀ ਕਰਮੁੱਲਾ ਵਜਹੂ ਨੇ ਅੱਖਾਂ ਖੋਲ੍ਹੀਆਂ ਤੇ ਚਿਹਰਾ ਮੁਸਤਫਾ ਦੇਖਿਆ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜ਼ਬਾਨੇ ਅਤਹਰ ਉਹਨਾਂ ਦੇ ਮੂੰਹ ਦੇ ਵਿੱਚ ਪਾ ਕੇ ਉਹਨਾਂ ਨੂੰ ਗੁੜਤੀ ਦਿੱਤੀ। ਫਿਰ ਵੱਡੇ ਹੋਏ ਤੇ ਨਬੂਵਤ ਦੇ ਵਿੱਚ ਸਭ ਤੋਂ ਪਹਿਲੇ ਆਪ ਦੀ ਹਿਮਾਇਤ ਦਾ ਐਲਾਨ ਕੀਤਾ ਕਮ ਸਿਨੀ ਵਿੱਚ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹਰ ਗਜ਼ਵੇ ਦੇ ਵਿੱਚ ਨਾਲ ਸ਼ਾਮਿਲ ਰਹੇ ਤੇ ਆਖਰੀ ਗੁਸਲ ਵੀ ਆਪ ਨੇ ਹੀ ਦਿੱਤਾ ਔਰ ਆਪ ਦੀ ਨਮਾਜ਼ ਜਨਾਜ਼ਾ ਵੀ ਆਪ ਨੇ ਹੀ ਪੜ੍ਹਾਈ। ਔਰ ਲਹਦ ਦੇ ਵਿੱਚ ਵੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਸਮ ਅਤਹਰ ਨੂੰ ਆਪਣੇ ਹੱਥਾਂ ਦੇ ਨਾਲ ਹਜ਼ਰਤ ਅਲੀ ਕਰਮੁੱਲਾ ਵਜਹੂ ਨੇ ਉਤਾਰਿਆ। ਫਾਤਿਹ ਖੈਬਰ ਔਰ ਹਰ ਜੰਗ ਦੇ ਵਿੱਚ ਕੁਫਾਰ ਨੂੰ ਸਭ ਤੋਂ ਜ਼ਿਆਦਾ ਵਾਸਲੇ ਜਹੰਨਮ ਕਰਨ ਵਾਲੇ ਵਸੀਏ ਰਸੂਲ ਅੱਲਾਹ ਤਾਲਾ ਦੇ ਨਬੀ ਨੇ ਆਪ ਨੂੰ ਆਪਣਾ ਵਸੀ ਮੁਕਰਰ ਕੀਤਾ। ਜੰਨਤ ਦੇ ਸਰਦਾਰ ਕਰਾਰ ਪਾਏ ਗਏ। ਹਜ਼ਰਤ ਹਮੇਸ਼ਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਰਹੇ।
हजरत अली करमुल्ला वजहो ने एक जगह ते फरमाया कि मैं इस तरह हजूर दे नाल रहा वां जिस तरह ऊंटनी दा बच्चा ओहदे नाल रहिंदा है। चादरे ततहीर तो लैके खुम्मे गदीर तक दावत जुल अशीरा ते ज़ाहिरी पर्दा करन तक ਇਹ ਰਿਸ਼ਤੇਦਾਰੀ ਦਾ ਹੀ ਸਾਥ ਨਹੀਂ ਬਲਕਿ ਅਤਾ ਦੀ ਗੱਲ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਜ਼ਦੀਕ ਜਿੰਨਾ ਆਪ ਰਹੇ ਉਨਾ ਹਜ਼ੂਰ ਦੀ ਤਜੱਲੀਆਤ ਤੋਂ ਆਪ ਫੈਜ਼ਯਾਬ ਹੋਏ। ਕੁੱਲੇ ਈਮਾਨ ਆਪ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ। ਗ਼ਜ਼ਵਾ-ਏ ਅਹਜ਼ਾਬ ਦੇ ਵਿੱਚ ਜਦੋਂ ਅਬਦੁਲ ਵੱਦ ਲਈਨ ਨੇ ਸ਼ਾਨ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਗੁਸਤਾਖੀ ਕੀਤੀ ਔਰ ਆਪ ਦੇ ਖੈਮੇ ਦੇ ਕੋਲ ਆ ਕੇ ਉਹਨੇ ਬਕਵਾਸ ਕੀਤੀ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਲਹਿਜਾ ਕਦੀ ਵੀ ਇੰਨਾ ਤਲਖ ਨਹੀਂ ਸੀ ਹੋਇਆ ਜਿੰਨਾ ਉਸ ਦਿਨ ਹੋਇਆ ਕਿ ਉਸ ਬਦਬਖਤ ਦੇ ਅਲਫਾਜ਼ ਸੁਣ ਕੇ ਆਪ ਦਾ ਚਿਹਰਾ ਗੁੱਸੇ ਦੇ ਨਾਲ ਸੁਰਖ ਹੋ ਗਿਆ। ਆਪ ਨੇ ਫਰਮਾਇਆ ਕਿ ਇਸ ਕੁੱਤੇ ਵਾਸਤੇ ਕੌਣ ਜਾਏਗਾ। ਸ਼ਿਕਾਤ ਸ਼ਰੀਫ ਬੁਖਾਰੀ ਸ਼ਰੀਫ ਦੇ ਵਿੱਚ ਇਹ ਜੁਮਲੇ ਮੌਜੂਦ ਨੇ ਕਿ ਉਸ ਕੁੱਤੇ ਵਾਸਤੇ ਕੌਣ ਜਾਏਗਾ। ਆਪ ਨੇ 3 ਮਰਤਬਾ ਇਹ ਅਲਫਾਜ਼ ਦੁਹਰਾਏ। ਤਿੰਨੋਂ ਮਰਤਬਾ ਹਜ਼ਰਤ ਅਲੀ ਹੀ ਖੜੇ ਹੋਏ। ਆਪ ਨੇ ਹਰ ਮਰਤਬਾ ਆਪ ਨੂੰ ਬਿਠਾ ਦਿੱਤਾ। ਹੁਣ ਇਹ ਵੀ ਇੱਕ ਗੱਲ ਸੋਚਣ ਵਾਲੀ ਸੀ ਕਿ ਅਬਦੁਲ ਵੱਦ 1000 ਬੰਦਿਆਂ ਦੇ ਉੱਤੇ ਇਕੱਲਾ ਭਾਰੀ ਸੀ ਤੇ ਉਹ ਕਦੀ ਵੀ ਕਿਸੇ ਤੋਂ ਸ਼ਿਕਸਤ ਖੁਰਦਾ ਨਹੀਂ ਸੀ ਹੋਇਆ। ਬੜਾ ਨਾਮੀ ਗ੍ਰਾਮੀ ਪਹਿਲਵਾਨ ਸੀ ਕੁਫਾਰ ਮੱਕਾ ਦਾ ਤੇ ਕਿਸੇ ਵੀ ਦੂਸਰੇ ਬੰਦੇ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਉਹਦੇ ਮੁਕਾਬਲੇ ਦੇ ਵਿੱਚ ਜਾਂਦਾ ਕਿਉਂਕਿ ਉਹਦੇ ਮੁਕਾਬਲੇ ਵਿੱਚ ਜਾਣਾ ਯਕੀਨੀ ਮੌਤ ਸੀ। ਇਸ ਵਾਸਤੇ ਸਾਰੇ ਖਾਮੋਸ਼ ਸਨ ਮਗਰ ਤਿੰਨੋਂ ਦਫਾ ਹਜ਼ਰਤ ਅਲੀ ਕਰਮੁੱਲਾ ਵਜਹੋ ਨੇ ਹੱਥ ਖੜਾ ਕੀਤਾ ਔਰ ਖੁਦ ਵੀ ਖੜੇ ਹੋ ਗਏ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਵਾਬ ਵਿੱਚ ਕਿਹਾ ਹਾਂ ਮੈਂ ਹੈ ਵਾਂ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਤਲਵਾਰ ਜ਼ੁਲਫਕਾਰ ਆਪਣਾ ਲਿਬਾਸ ਆਪਣਾ ਅਮਾਮਾ ਆਪਣਾ ਘੋੜਾ ਦੇ ਕੇ ਤੇ ਆਪ ਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕਰਕੇ ਦੁਸ਼ਮਣ ਖੁਦਾ ਤੇ ਦੁਸ਼ਮਣ ਰਸੂਲ ਦੇ ਮੁਕਾਬਲੇ ਦੇ ਉੱਤੇ ਭੇਜਿਆ ਔਰ ਫਰਮਾਇਆ ਕਿ ਅੱਜ ਕੁੱਲੇ ਈਮਾਨ ਕੁੱਲੇ ਕੁਫਰ ਦੇ ਮੁਕਾਬਲੇ ਦੇ ਵਿੱਚ ਜਾ ਰਿਹਾ ਹੈ। ਫਿਰ ਆਪ ਨੇ ਫਰਮਾਇਆ ਕਿ ਅਲੀ ਦੀ ਇੱਕ ਜ਼ਰਬ ਸਕਲੈਨ ਦੀ ਇਬਾਦਤ ਨਾਲੋਂ ਬਿਹਤਰ ਹੈ। ਕੁਰਾਨ ਪਾਕ ਦੀ ਇੱਕ ਆਇਤ ਮੁਬਾਰਕਾ ਵੇ ਕਿ ਐ ਨਬੀ ਇਹ ਲੋਕ ਕਹਿੰਦੇ ਨੇ ਕਿ ਅਸੀਂ ਈਮਾਨ ਲੈ ਆਏ ਤੁਸੀਂ ਇਹਨਾਂ ਨੂੰ ਕਹਿ ਦੇਵੋ ਕਿ ਇਹ ਇਸਲਾਮ ਲਿਆਏ ਨੇ ਇਹਨਾਂ ਨੇ ਅਜੇ ਈਮਾਨ ਨਹੀਂ ਲਿਆਂਦਾ ਤੇ ਜਦੋਂ ਉਹਨਾਂ ਦੇ ਦਿਲਾਂ ਦੇ ਵਿੱਚ ਈਮਾਨ ਉਤਰ ਗਿਆ ਤੇ ਉਹ ਮੋਮਨ ਬਣ ਗਏ ਤੇ ਮੋਮਨਾਂ ਦਾ ਸਰਦਾਰ ਕੌਣ ਹੈ ਅਮੀਰੁਲ ਮੋਮਿਨੀਨ ਯਾਨੀ ਮੋਮਨਾਂ ਦਾ ਈਮਾਨ ਰੋਸ਼ਨ ਹੋਇਆ ਅਮੀਰ ਦੇ ਈਮਾਨ ਦੀ ਰੋਸ਼ਨੀ ਦੇ ਨਾਲ ਤੇ ਅਮੀਰ ਦਾ ਈਮਾਨ ਰੋਸ਼ਨ ਹੋਇਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨੂਰ ਦੇ ਨਾਲ। ਅਮੀਰੁਲ ਮੋਮਿਨੀਨ ਦਾ ਮਕਾਮ ਇਹ ਵੇ ਕਿ ਉਹ ਨਬੀ ਕਰੀਮ ਦੇ ਨੂਰ ਦੇ ਨਾਲ ਨੂਰੀ ਨੇ ਹੁਜਤੁਲ ਕੁਬਰਾ ਆਇਤੁਲ ਕੁਬਰਾ ਨੇ ਪਰ ਹਜ਼ੂਰ ਦੇ ਸਾਹਮਣੇ ਹੱਥ ਜੋੜ ਕੇ ਨਮ ਅੱਖਾਂ ਦੇ ਨਾਲ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਕਹਿੰਦੇ ਨੇ ਕਿ ਮੈਂ ਤੁਹਾਡੇ ਗੁਲਾਮਾਂ ਦਾ ਵੀ ਗੁਲਾਮ ਹਾਂ ਤੇ ਨਬੀ ਦੀਆਂ ਜੁੱਤੀਆਂ ਆਪਣੇ ਅਮਾਮੇ ਦੇ ਨਾਲ ਸਾਫ਼ ਕਰਦੇ ਨੇ। ਇਹ ਵੇ ਮਕਾਮੇ ਮੁਸਤਫਾ ਕਿ ਹੁਜਤੁੱਲਾ ਆਇਤੁੱਲਾ ਹਿਲ ਕੁਬਰਾ ਹਜ਼ੂਰ ਦੇ ਜੁੱਤੀਆਂ ਸਾਫ਼ ਕਰਦੇ ਨੇ ਤੇ ਸਾਦਤ ਮੰਦੀ ਸਮਝਦੇ ਨੇ। ਇਹ ਰਸਤਾ ਜਿਹੜਾ ਨਾ ਇਹ ਮਾਰਫਤ ਵੱਲ ਖੁੱਲ੍ਹਦਾ ਐਵੇਂ ਮਕਾਮੇ ਅਲੀ ਕਰਮੁੱਲਾ ਵਜਹੋ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਹਿਰ ਇਲਮ ਦਾ ਦਰਵਾਜ਼ਾ ਨੇ ਤੇ ਇਹ ਦਰਵਾਜ਼ਾ ਜਿਹੜਾ ਹੈ ਇਹ ਮਾਰਫਤ ਦੇ ਇਸਰਾਰਾਂ ਦੇ ਵਿੱਚ ਅੱਲਾਹ ਤਬਾਰਕ व ਤਆਲਾ ਦੇ ਪਾਕੋ ਪਾਕੀਜ਼ਾ ਘਰ ਦੇ ਅੰਦਰ ਬੈਤੁੱਲਾ ਸ਼ਰੀਫ ਦੇ ਅੰਦਰ ਖੁੱਲ੍ਹਦਾ। ਐਵੇਂ 7 ਤਵਾਫਾਂ ਦਾ ਰਾਜ਼ ਚਸ਼ਮਾ ਜ਼ਮਜ਼ਮ ਦਾ ਪਾਣੀ
ये की है? हज़रत इब्राहिम अलैहिस्सलातु वस्सलाम ने लको दक सहरा बेआबो गया, यानी ना उत्थे पानी सी, ना कोई दरख्त सायादार सी। उत्थे अपने छोटे जे मासूम बच्चे ते अपनी बीबी हाजरा सलामुल्लाह अलैहा नूं तनहा छोड़ के चले गए। अल्लाह दे हुक्म ਨੂੰ ਬਜਾ ਲਿਆਂਦੇ ਹੋਏ, ਅੱਲਾ ਦੇ ਹੁਕਮ ਦੇ ਮੁਤਾਬਿਕ ਜੋ ਅੱਲਾ ਨੇ ਕਿਹਾ ਸੀ ਉਹਦੇ 'ਤੇ ਅਮਲ ਕਰਦੇ ਹੋਏ ਉਹਨਾਂ ਨੂੰ ਉੱਥੇ ਛੱਡ ਆਏ। ਕੜੀ ਧੁੱਪ ਸੀ, ਜਲਦੀ ਹੋਈ ਰੇਤ ਸੀ, ਮਾਂ ਦਾ ਦੁੱਧ ਸੁੱਕ ਚੁੱਕਿਆ ਸੀ। ਸ਼ਿੱਦਤ ਪਿਆਸ ਜਿਹੜੀ ਹੈ, ਬੀਬੀ ਹਾਜਰਾ ਸਲਾਮੁੱਲਾ ਅਲੈਹਾ ਨੇ ਸਫਾ ਮਰਵਾ ਦੇ 7 ਚੱਕਰ ਲਾਏ। ਅੱਲਾ ਚਾਹੁੰਦਾ ਤੇ ਕੀ ਪਹਿਲੇ ਚੱਕਰ ਦੇ ਵਿੱਚ ਚਸ਼ਮਾ ਹਯਾਤ ਜ਼ਮਜ਼ਮ ਨਹੀਂ ਸੀ ਫੁੱਟ ਸਕਦਾ, ਲੇਕਿਨ ਹਿਕਮਤ ਇਲਾਹੀ ਸੀ। 7ਵੇਂ ਚੱਕਰ ਦੇ ਵਿੱਚ ਚਸ਼ਮਾ ਜ਼ਮਜ਼ਮ ਹਜ਼ਰਤ ਇਸਮਾਈਲ अलैहिस्सलातु वस्सलाम ਦੀ ਏੜੀਆਂ ਦੀ ਰਗੜ ਦੇ ਨਾਲ ਉਬਲ ਪਿਆ। ਇਹਦੇ ਵਿੱਚ ਸਭ ਨਾਲੋਂ ਅਹਿਮ ਚੀਜ਼ ਕੀ ਹੈ? ਪਿਆਸ। ਅਗਲੇ ਸੈਸ਼ਨ ਦੇ ਵਿੱਚ ਇਨਸ਼ਾ